ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ, ਫਿਰ ਕਰਾਂਗੇ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 14 ਮਾਰਚ ਹੈ ਤੇ ਦਿਨ ਮੰਗਲਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਦੇ ਸਾਰੇ ਸੂਬਿਆਂ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ, ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ ਜਾਂ ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਹੈ ਤਾਂ ਉਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰੂਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨ ਐਂਟਨ, ਸਰਬਜੀਤ ਸਿੰਘ ਸ਼ੁਕਰ ਟਰਲਕ, GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਤਾਨੇਲਾ ਦੀ। ਨਿਮਾ ਸਹੂਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮੈਨੂੰ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ VK ਜੰਜੂਆ ਤੋਂ। VK ਜੰਜੂਆ ਨੇ ਇਸ ਗੱਲ ਨੂੰ ਤਸਦੀਕ ਕਰ ਦਿੱਤਾ, ਮੋਹਰ ਲਾ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਫਸਰਾਂ ਤੇ ਕਾਰਵਾਈ ਹੋਊਗੀ। ਜੀ ਦੇਖੋ, ਇਹ ਤੈਅ ਸੀਗਾ ਕਿ ਕੁਝ ਅਫਸਰਾਂ ਤੇ ਗਾਜ਼ ਡਿੱਗਣੀ ਹੈ। ਜਿਹੜੇ ਅਫਸਰਾਂ ਤੇ ਗਾਜ਼ ਡਿੱਗਣੀ ਹੈ, ਮੈਂ ਤੁਹਾਨੂੰ ਉਹਨਾਂ ਦੇ ਨਾਮ ਵੀ ਦੱਸ ਦਿੰਦਾ। ਜਿਨ੍ਹਾਂ ਤੇ ਗਾਜ਼ ਡਿੱਗਣੀ ਜਿਹੜੀ ਆ ਉਹ ਤੈਅ ਆ, ਕਿਉਂਕਿ ਇਹਨਾਂ ਨੇ ਪੁਸ਼ਟੀ ਕਰ ਦਿੱਤੀ ਆ। ਹੁਣ ਅਸੀਂ ਨਾਂ ਵੀ ਜਿਹੜੇ ਆ ਰਿਵੀਲ ਕਰ ਸਕਦੇ ਆ, ਕਿਉਂਕਿ ਉਹ ਨਾਂ ਸਾਰੇ ਜਿਹੜੇ ਔਨ ਦਾ ਰਿਕਾਰਡ ਆ ਹੀ ਚੁੱਕੇ ਆ ਤਕਰੀਬਨ। ਹਾਲਾਂਕਿ ਜੰਜੂਆ ਸਾਹਿਬ ਨੇ ਆਪਣੇ ਮੂੰਹ ਤੋਂ ਉਹ ਨਾਮ ਨਹੀਂ ਲਏ। ਤਾਂ ਇਹ ਜਿਹੜੇ ਆ, ਇਹ ਉਸ ਵੇਲੇ ਦੇ ਅਨੁਰੁੱਧ ਤਿਵਾੜੀ ਜਿਹੜੇ ਚੀਫ ਸੈਕਟਰੀ ਸਨ। ਫਿਰ ਬਾਕੀ ਜਿਹੜੇ ਸਾਰੇ ਦੇ ਸਾਰੇ ਨੇ, ਉਹ ਜੇ ਤੁਸੀਂ ਦੇਖੋਗੇ ਤਾਂ ਪੁਲਿਸ ਵਾਲੇ ਹੀ ਨੇ। ਮਤਲਬ ਕਿ ਜੇ ਮੈਂ ਤੁਹਾਨੂੰ ਨਾ ਗਿਣਾਵਾਂ, DGP ਸਿਧਾਰਥ ਚਟੋਪਾਧਿਆਏ, ਤਤਕਾਲੀਨ DGP ਕਹਿਣਾ ਆਪਾਂ। ਇਸ ਤੋਂ ਇਲਾਵਾ ADGP ਨਰੇਸ਼ ਅਰੋੜਾ, G ਨਾਗੇਸ਼ਵਰ ਰਾਓ, ਇਹ ਹੁਣ ਵੀ ਨੇ ADGP ਸਾਈਬਰ ਕ੍ਰਾਈਮ ਹੁੰਦੇ ਸਨ। ਸੁਰਜੀਤ ਸਿੰਘ DIG ਫਰੀਦਕੋਟ, ਹੁਣ ਸੇਵਾ ਮੁਕਤ ਹੋ ਚੁੱਕੇ ਆ। ਚਰਨਜੀਤ ਸਿੰਘ SSP ਮੋਗਾ, ਰਾਕੇਸ਼ ਅਗਰਵਾਲ EG ਕਾਉਂਟਰ ਇੰਟੈਲੀਜੈਂਸ, ਇੰਦਰਵੀਰ ਸਿੰਘ DIG ਫਿਰੋਜ਼ਪੁਰ, ਹਰਮਨਦੀਪ ਹੰਸ ਇਹ SSP ਫਿਰੋਜ਼ਪੁਰ। ਇਹ ਸਾਰੇ ਹੀ ਜ਼ਿੰਮੇਵਾਰ ਜਿਹੜੇ ਆ ਉਹ ਮੰਨੇ ਗਏ ਸਨ ਰਿਪੋਰਟ ਦੇ ਵਿੱਚ। ਤਾਂ ਤੁਸੀਂ ਦੇਖ ਲਓ ਕਿ ਰੈਂਕ ਕਿੱਡੇ ਕਿੱਡੇ ਆ, ਕਿਉਂਕਿ ਇਹਦੇ ਵਿੱਚ ਜੇ ਤੁਸੀਂ ਰਿਪੋਰਟ ਦਾ ਸਾਰਾਂਸ਼ ਪੜ੍ਹੋਗੇ, ਕਿਉਂਕਿ ਰਿਪੋਰਟ ਜਿਹੜੀ ਆ ਜ਼ਿਆਦਾਤਰ ਹਿੱਸਿਆਂ ਦੇ ਰੂਪ ਦੇ ਵਿੱਚ ਮੀਡੀਆ 'ਚ ਆ ਹੀ ਗਈ ਆ। ਅਸਲ 'ਚ ਜਦੋਂ ਸੁਪਰੀਮ ਕੋਰਟ ਦੀ ਜਿਹੜੀ ਕਮੇਟੀ ਬਣੀ, ਉਹਦੇ 'ਚ ਸਾਬਕਾ ਜਸਟਿਸ ਇੰਦੂ ਮਲਹੋਤਰਾ ਜੀ ਸਨ ਨਿਗਰਾਨ, ਜਿਹੜੇ ਕਹਿ ਲਓ ਮੁੱਖ ਨਿਗਰਾਨ। ਉਹਨਾਂ ਦੀ ਨਿਗਰਾਨੀ ਹੇਠ ਇਹਨੇ ਕੰਮ ਕੀਤਾ। ਤਾਂ ਉਸ ਵੇਲੇ ਤਿਵਾੜੀ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਤਾਂ ਕਹਿੰਦੇ ਕਿ ਇਹਨਾਂ ਦਾ ਜਵਾਬ ਸੀਗਾ ਕਿ ਦੇਖੋ, ਮੈਂ ਕਰੋਨਾ ਨਾਲ ਪੀੜਤ ਸੀਗਾ ਤੇ ਮੈਂ ਉਸ ਵੇਲੇ ਪ੍ਰਿੰਸੀਪਲ ਚੀਫ ਸੈਕਟਰੀ ਹੁਸਨ ਲਾਲ ਦੀ ਡਿਊਟੀ ਲਾਈ ਸੀ, ਪਰ ਉਹਨਾਂ ਦੀ ਕਰੋਨਾ ਰਿਪੋਰਟ ਜਿਹੜੀ ਹੈ ਉਹ ਆ ਗਈ ਸੀਗੀ ਨਾਲ, ਉਹ ਵੀ ਪੋਜ਼ਿਟਿਵ ਆ ਗਏ। ਮਤਲਬ ਕਿ ਕੁਛ ਇਸ ਤਰ੍ਹਾਂ ਦਾ ਜਵਾਬ ਦਿੱਤਾ ਕਿ PM ਦੇ ਕਾਫਲੇ ਦੇ ਨਾਲ ਅਨੁਰਾਧ ਤਿਵਾੜੀ ਤੇ ਦੋਸ਼ ਹੈ ਕਿ ਉਹਨਾਂ ਨੇ PM ਦੇ ਕਾਫਲੇ ਦੇ ਨਾਲ ਕੋਈ ਅਧਿਕਾਰੀ ਨਿਯੁਕਤ ਨਹੀਂ ਕੀਤਾ। ਸੌਰੀ, ਇਹਨਾਂ ਦਾ ਇਹ ਰੋਲ ਸੀ। ਤੇ ਜਦ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਹੁਸਨ ਲਾਲ ਦੀ ਡਿਊਟੀ ਲਾਈ ਸੀ, ਪਰ ਉਹ ਕਰੋਨਾ ਪੀੜਤ ਹੋ ਗਿਆ। ਆ ਸੀ ਚੱਕਰ, ਠੀਕ ਹੈ ਜੀ। ਤਾਂ ਉਹਦੇ 'ਚ ਇਹ ਰਗੜੇਗਾ, ਕਿਉਂਕਿ ਦੇਖੋ ਗੱਲ ਇਹ ਹੈ ਕਿ ਮੁੱਖ ਸਕੱਤਰ ਦਾ ਕਿਸੇ ਹੋਰ ਅਧਿਕਾਰੀ ਦੀ ਡਿਊਟੀ ਤੇ ਲਾ ਸਕਦਾ ਹੈ ਨਾ। ਇਹ ਤਾਂ ਕਾਮਨ ਸੈਂਸ ਦੀ ਗੱਲ ਆ ਜੀ, ਕਿ ਜਿਹੜਾ ਉੱਥੇ ਕੋਈ ਕਹਿ ਲਓ ਕਿ ਫਿਰੋਜ਼ਪੁਰ ਮੰਡਲ ਦਾ ਕਮਿਸ਼ਨਰ ਹੈ, ਉਹਦੀ ਡਿਊਟੀ ਲਾ ਸਕਦੇ ਸੀ। ਅੱਛਾ, ਰਿਪੋਰਟ ਦੇ ਵਿੱਚ ਅੱਗੇ ਜੇ ਤੁਸੀਂ ਦੇਖੋਗੇ ਤੇ ਜਿਵੇਂ PM ਹੈ, ਰਾਸ਼ਟਰਪਤੀ ਉਪ ਰਾਸ਼ਟਰਪਤੀ ਹੈ, ਉਹਦੇ ਦੌਰਿਆਂ ਤੋਂ ਪਹਿਲਾਂ ਅਫਸਰਾਂ ਦੀ ਜਿਹੜੀ ਤਾਲਮੇਲ ਕਮੇਟੀ ਹੁੰਦੀ ਹੈ, ਕਹਿੰਦੇ ਆ ਕਿ ਉਸ ਕਮੇਟੀ ਦੇ ਵਿੱਚ ਵੀ ਜਿਹੜੀਆਂ ਮੀਟਿੰਗਾਂ ਹੋਈਆਂ, ਉਦੋਂ ਦੇ ਜਿਹੜੇ DGPC ਸਿਧਾਰਥ ਚਟੋਪਾਧਿਆਏ ਉਹ ਸ਼ਾਮਲ ਹੀ ਰਹੇ ਸੀਗੇ। ਠੀਕ ਹੈ। ਤੇ ਉਹਨਾਂ ਨੇ ਫੀਲਡ ਅਫਸਰਾਂ ਨੂੰ ਤਾਲਮੇਲ ਕਰਨ ਸੰਬੰਧੀ ਕੋਈ ਮੀਟਿੰਗ ਹੀ ਨਹੀਂ ਕੀਤੀ ਤੇ ਖੁਦ ਵੀ
ਇਸ ਦੌਰੇ ਦੇ ਰੂਟ ਦੇ ਵਿੱਚ ਉਹ ਮੌਜੂਦ ਨਹੀਂ ਸੀ, ਜੋ ਬਲੂ ਬੁੱਕ ਅਨੁਸਾਰ ਜ਼ਰੂਰੀ ਸੀਗਾ। ਤਾਂ ਮਤਲਬ ਕਿ 2 ਵੱਡੇ ਅਫਸਰ ਤੇ ਇੱਥੇ ਕਰ ਜਾਂਦੇ ਆ, ਬਾਕੀ ਫਿਰ ਹੇਠਾਂ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੀਗੀਆਂ। ਤਾਂ ਕੁੱਲ ਮਿਲਾ ਕੇ ਇਹ ਜਿਹੜੇ ਸਾਰੇ ਅਧਿਕਾਰੀ ਆ ਹੁਣ ਕਾਰਵਾਈ ਦੀ ਜ਼ਦ ਚ ਆ ਜਾਣਗੇ। ਜੰਜੂਆ ਸਾਹਿਬ ਨੇ ਕਹਿ ਦਿੱਤਾ ਕਿ ਅਸੀਂ ਫਾਈਲ ਜਿਹੜੀ ਆ ਉਹ ਸੀਐਮਓ ਭੇਜ ਦਿੱਤੀ ਆ, ਹੁਣ ਮਾਨ ਸਾਹਿਬ ਨੇ ਉਹਦੇ ਤੇ ਨੋਟਿੰਗ ਕਰਨੀ ਆ, ਯਾਨੀ ਹੁਕਮ ਦੇਣੇ, ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕਰ ਦੇਣੀ ਆ। ਤਾਂ ਕਾਰਵਾਈ ਕੀ ਹੁੰਦੀ ਹੈ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਆਈਐਸ ਕੋਈ ਆਈਪੀਐਸ ਕਾਬੂ ਆ ਜਾਂਦਾ ਹੈ? ਤਾਂ ਦੇਖੋ ਇਹਦੇ ਚ ਕੁਝ ਵੀ ਹੋ ਸਕਦਾ, ਬਥੇਰਾ ਕੁਝ ਹੋ ਸਕਦਾ। ਮਤਲਬ ਕਿ ਜਿਹੜਾ ਸੇਵਾ ਦੇ ਵਿੱਚ ਆ ਉਹ ਬਰਖਾਸਤ ਵੀ ਕੀਤਾ ਜਾ ਸਕਦਾ ਹੈ, ਉਹਨੂੰ ਡਿਮੋਟ ਕੀਤਾ ਜਾ ਸਕਦਾ ਹੈ। ਮਤਲਬ ਕਿ ਜਿਸ ਰੈਂਕ ਤੋਂ ਪ੍ਰਮੋਟ ਹੋਇਆ, ਹਿਸਾਬ ਲਾ ਲਓ, ਚਾਹੇ ਉਹਨੂੰ 4 ਤਰੱਕੀਆਂ ਮਿਲੀਆਂ, 5 ਮੂਲ ਅਹੁਦੇ ਤੇ ਵੀ ਆ ਸਕਦਾ ਉਹ ਜੀ, ਜਿੱਥੋਂ ਸਟਾਰਟ ਹੋਇਆ। ਤੋਂ ਇਸ ਤੋਂ ਇਲਾਵਾ ਮਤਲਬ ਕਿ ਹੋਰ ਵੀ ਕੁਝ ਹੁੰਦਾ ਹੈ, ਜਿੱਦਾਂ ਇੰਕਰੀਮੈਂਟ ਰੁਕ ਜਾਂਦਾ, ਅੱਧਾ ਇੰਕਰੀਮੈਂਟ ਰੁਕ ਜਾਂਦਾ ਜਿਹੜੇ ਸੇਵਾ ਚ ਹੁੰਦੇ ਆ ਜੀ। ਤੇ ਜੇ ਕੋਈ ਸੇਵਾ ਮੁਕਤ ਆ ਉਹ ਵੀ ਨਹੀਂ ਛੁੱਟ ਸਕਦਾ। ਉਹਦੇ ਲਈ ਵੀ ਇਸ ਤਰ੍ਹਾਂ ਦਾ ਪ੍ਰਬੰਧ ਹੈ ਕਿ ਉਹਦੀ ਪੂਰੀ ਪੈਨਸ਼ਨ ਤੱਕ ਰੋਕੀ ਜਾ ਸਕਦੀ ਹੈ, ਉਹਦੇ ਭੱਤੇ ਰੋਕੇ ਜਾ ਸਕਦੇ ਆ, ਉਹਦੀ ਪੈਨਸ਼ਨ ਅੱਧੀ ਰੋਕੀ ਜਾ ਸਕਦੀ ਆ। ਸੋ ਇਸ ਤਰ੍ਹਾਂ ਦੀ ਤਜਵੀਜ਼ਤ ਕਹਿ ਲਓ ਕਿ ਸਜ਼ਾ ਜਿਹੜੀ ਹੈ ਉਹ ਪ੍ਰਬੰਧ ਦੇ ਰੂਪ ਦੇ ਵਿੱਚ ਮੌਜੂਦ ਆ। ਹੁਣ ਦੇਖੋ, ਵੈਸੇ ਇਹਨਾਂ ਨੇ ਇਸ਼ਾਰਾ ਕਰ ਦਿੱਤਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਅੰਦਰ ਇਹ ਸਾਰਾ ਮਕੂ ਜਿਹੜਾ ਹੈ ਉਹ ਠੱਪਿਆ ਜਾਏਗਾ। ਤੇ ਮੈਂ ਅੱਗੇ ਵੀ ਕਹਿੰਦਾ ਸਾਂ, ਵਾਰ-ਵਾਰ ਕਹਿੰਦਾ ਸਾਂ ਕਿ ਚੰਨੀ ਦਾ ਜਾਣਾ ਕੁਛ ਨਹੀਂ ਤੇ ਇਹਨਾਂ ਦਾ ਰਹਿਣਾ ਕੱਖ ਨਹੀਂ। ਤੁਸੀਂ ਇਹ ਦੇਖੋ ਨਾ, ਜਿਹੜੇ ਸਰਵਿਸ ਦੇ ਵਿੱਚ ਆ ਤਾਂ ਉਹਨਾਂ ਦਾ ਕੀ ਹਾਲ ਹੋਏਗਾ? ਇਹ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਬ੍ਰੀਚ ਦਾ ਮਸਲਾ ਕੋਈ ਛੋਟਾ ਮਸਲਾ ਨਹੀਂ ਹੈ ਕਿ ਤੁਹਾਡੀ ਫਾਈਲ ਤੇ ਉਹ ਦਾਗ ਚੜੇਗਾ। ਜਿਨ੍ਹਾਂ ਦੀ ਸੇਵਾ ਪਈ ਹੈ, ਮਤਲਬ ਕਿ ਜਿਹੜੇ ਹਾਲੇ ਰਿਟਾਇਰ ਹੋਣ ਤੋਂ ਦੂਰ ਨੇ, ਤਾਂ ਤੁਸੀਂ ਦੇਖ ਲਓ ਕਿ ਉਹਨਾਂ ਤੇ ਕਿੱਡਾ ਵੱਡਾ ਅਸਰ ਪੈਣ ਵਾਲਾ ਹੈ। ਕਿਉਂਕਿ ਇਹਦੇ ਚ ਕਾਰਵਾਈ ਜਿਹੜੀ ਆ ਮਾਮੂਲੀ ਕਾਰਵਾਈ ਨਹੀਂ ਹੋ ਸਕਦੀ। ਇਹਦੇ ਚ ਜਿਹੜਾ ਜਾਂਚ ਅਧਿਕਾਰੀ ਆ ਉਹ ਬੈਠੇਗਾ, ਫਿਰ ਜੇ ਉਹ ਸੰਤੁਸ਼ਟ ਹੋ ਜਾਂਦਾ, ਸੰਤੁਸ਼ਟ ਹੋਣ ਵਾਲੀ ਕੋਈ ਗੱਲ ਨਹੀਂ, ਕਿਉਂਕਿ ਕਾਰਵਾਈ ਕਰਨੀ ਪਵੇਗੀ, ਤਾਂ ਉਸ ਤੋਂ ਬਾਅਦ ਇਹ ਜਿਹੜੀ ਕਾਰਵਾਈ ਅਮਲ ਚ ਆਏਗੀ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ ਸਪਸ਼ਟੀਕਰਨ ਦੀ। ਸੁਖਮਿੰਦਰ ਸਿੰਘ ਦੀ ਗ੍ਰਿਫਤਾਰੀ ਤੇ ਅੰਮ੍ਰਿਤਪਾਲ ਸਿੰਘ ਨੇ ਸਪਸ਼ਟੀਕਰਨ ਦਿੱਤਾ ਜੀ। ਦੇਖੋ, ਗੱਲ ਕੀ ਹੈ ਕਿ ਇਹ ਜਿਹੜਾ ਸਪਸ਼ਟੀਕਰਨ ਆ ਉਹ ਇਸ ਕਰਕੇ ਆਇਆ ਵਾ ਕਿਉਂਕਿ ਸੁਖਮਿੰਦਰ ਸਿੰਘ ਨੂੰ ਫੜਿਆ ਗਿਆ ਇੱਕ ਲੁੱਟ ਦੇ ਕੇਸ ਦੇ ਵਿੱਚ। ਠੀਕ ਹੈ ਜੀ। ਜਦੋਂ ਫੜਿਆ ਗਿਆ ਤਾਂ ਉਸ ਤੋਂ ਬਾਅਦ ਕਿਉਂਕਿ ਤਸਵੀਰਾਂ ਜਿਹੜੀਆਂ ਸੀਗੀਆਂ ਉਹਦੀਆਂ ਬਹੁਤ ਵਾਇਰਲ ਹੋਈਆਂ, 2-3 ਤਸਵੀਰਾਂ ਤੇ ਬਿਲਕੁਲ ਨੇੜ ਦੀਆਂ ਨੇ, ਇੱਕ ਸ਼ਾਇਦ ਅਜਨਾਲੇ ਦੀ ਦੱਸੀ ਜਾ ਰਹੀ ਹੈ ਕਥਿਤ ਤੌਰ ਤੇ। ਇਸ ਤਰ੍ਹਾਂ ਮੀਡੀਆ 'ਚ ਉਹਦਾ ਬਹੁਤ ਪ੍ਰਚਾਰ ਹੋਇਆ ਕਿ ਇਹ ਅੰਮ੍ਰਿਤਪਾਲ ਸਿੰਘ ਦਾ ਨਜ਼ਦੀਕੀ ਸਾਥੀ ਹੈ। ਤਾਂ ਫਿਰ ਹੁਣ ਜ਼ਿਆਦਾ ਜੀ ਗੱਲ ਆ ਕਿ ਜਦੋਂ ਤੁਸੀਂ ਮੀਡੀਆ ਦੇ ਮੁਖਾਤਬ ਹੋਵੋਗੇ, ਜਿਹੜੀ ਕੋਈ ਚਲੰਤ ਨਿਊਜ਼ ਆ ਉਹਦੇ ਸੰਦਰਭ 'ਚ ਉਹਨਾਂ ਨੇ ਪੁੱਛਣਾ ਹੀ ਆ ਮੀਡੀਆ ਵਾਲਿਆਂ ਨੇ ਕਿ ਉਹਦੇ ਤੇ ਕੀ ਰਿਐਕਸ਼ਨ ਹੈ ਤੁਹਾਡਾ, ਕੀ ਤੁਸੀਂ ਇਸ ਚੀਜ਼ ਨੂੰ ਮੰਨਦੇ ਜੇ ਜਾਂ ਇਸ ਚੀਜ਼ ਨੂੰ ਰੱਦ ਕਰਦੇ ਜੇ। ਤਾਂ ਉਹਦੇ 'ਚ ਅੰਮ੍ਰਿਤਪਾਲ ਸਿੰਘ ਨੇ ਇੰਨੀ ਉਹ ਗੱਲ ਕਹੀ ਹੈ ਕਿ ਬਈ ਜੇ ਕੋਈ ਮੇਰੇ ਕੋਲ ਖਲੋਤਾ, ਹੁਣ ਤੁਸੀਂ ਵੀ ਤੇ ਮੇਰੇ ਕੋਲ ਖਲੋਤੇ ਹੋ, ਕੱਲ ਤੁਸੀਂ ਕ੍ਰਾਈਮ ਕਰਦੇ ਨੇ ਤਾਂ ਮੈਂ ਜ਼ਿੰਮੇਵਾਰ ਥੋੜੀ ਹਾਂ। ਇਹਦਾ ਮਤਲਬ ਹੈ ਕਿ ਉਹਨਾਂ ਨੇ ਆਪਣਾ ਸਾਥੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਅਸੀਂ ਇਹ ਨਹੀਂ ਮੰਨਦੇ ਕਿ ਸਾਡਾ ਸਾਥੀ ਹੈ। ਚਲੋ ਦੇਖੋ, ਹੁਣ ਜੇ ਹੈ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ, ਤੇ ਜਦੋਂ ਕੇਸ ਦਰਜ ਹੋ ਗਿਆ, ਗ੍ਰਿਫਤਾਰੀ ਹੋ ਗਈ, ਪਤਾ ਲੱਗ ਜਾਏਗਾ। ਜੇ ਨਹੀਂ ਹੈ ਤਾਂ ਰੱਦ ਕਰ ਦਿੱਤਾ ਹੈ। ਕਿਸੇ ਬੰਦੇ ਨੇ ਜਦੋਂ ਕਹਿ ਦਿੱਤਾ ਕਿ ਭਾਈ ਮੇਰਾ ਕੋਈ ਨਜ਼ਦੀਕੀ ਨਹੀਂ ਹੈ, ਤਾਂ ਉਹ ਹੁਣ ਆਪਾਂ ਤਾਂ ਕੁਝ ਕਰ ਨਹੀਂ ਸਕਦੇ। ਪਰ ਇਹਦੇ 'ਚ ਇੱਕ ਚੀਜ਼ ਵੇਖਣ ਵਾਲੀ ਆ ਕਿ ਜਿਸ ਦੋਸ਼ ਦੇ ਵਿੱਚ ਫੜਿਆ ਗਿਆ ਸੁਖਮਿੰਦਰ, ਜਿਸ ਦੋਸ਼ ਦੇ ਵਿੱਚ ਅਰੈਸਟ ਹੁੰਦਾ, ਬੇਸਿਕਲੀ ਇਹ ਢੁੱਡੀ ਕੇ ਪਿੰਡ ਦਾ ਦੱਸਿਆ ਜਾਂਦਾ, ਮੋਗਾ ਜ਼ਿਲ੍ਹਾ। ਕਹਿੰਦੇ ਆ ਕਿ ਇਹਨਾਂ ਨੇ ਕੋਈ NRI ਫੈਮਿਲੀ ਸੀ, ਉਹਨਾਂ ਦਾ ਮੁੰਡਾ ਸੀਗਾ, ਉਹਨੂੰ 4 ਮਾਰਚ ਦੀ ਰਾਤ ਨੂੰ ਐਲੀਵੇਟਡ ਰੋਡ ਤੇ ਨਿਊ ਅੰਮ੍ਰਿਤਸਰ ਜਦੋਂ ਜਾ ਰਿਹਾ ਸੀਗਾ ਤਾਂ ਉਸ ਵੇਲੇ ਘੇਰ ਲਿਆ, ਅੰਮ੍ਰਿਤਸਰ ਪੁਲ ਨੇੜੇ। ਤੇ ਜਿਹੜੇ ਘੇਰਨ ਵਾਲੇ ਸਨ ਉਹ ਨਿਹੰਗ ਸਿੰਘਾਂ ਦੇ ਬਾਣੇ 'ਚ ਸਨ। ਇਹਨਾਂ ਨੇ ਫਿਰ ਉਹਨੂੰ ਕੁੱਟਿਆ ਵੀ ਹੈ ਕਿਉਂਕਿ ਹਥਿਆਰ ਸਨ ਤੇਜ਼ਧਾਰ, ਤੇ ਫਿਰ ਦੱਸਦੇ ਆ ਕਿ ਉਹਦਾ ਪਰਸ, ਕਾਰ, ਮੋਬਾਈਲ ਇਤਿਆਦਿਕ ਸਾਰਾ ਕੁਝ ਲੁੱਟ ਕੇ ਤੇ ਫਰਾਰ ਹੋ ਗਏ ਸਨ। ਤੇ ਚਲੋ ਇਹਨਾਂ ਨੇ ਲੱਭਦੇ ਕੇਸ ਟ੍ਰੇਸ ਕਰ ਲਿਆ। ਹੁਣ ਦੇਖੋ, ਇਹ ਤੇ ਕੰਸਰਨਡ ਗੱਲ ਹੈਗੀ ਆ ਨਾ। ਚਲੋ ਮੰਨ ਲਿਆ ਕਿ ਸਾਥੀ ਨਹੀਂ ਹੈ, ਪਰ ਇਸ ਚੀਜ਼ ਦੀ ਤੇ ਤੁਹਾਨੂੰ ਨਿੰਦਿਆ ਕਰਨੀ ਚਾਹੀਦੀ ਹੈ ਕਿ ਜਿਹੜਾ ਕੰਮ ਚੱਲ ਪਿਆ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਠੀਕ ਨਹੀਂ ਹੈਗੀਆਂ। ਔਰ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਜੇ ਇਸ ਤਰ੍ਹਾਂ ਦੀ ਆਪਾਂ ਅੱਗੇ ਵੀ ਵੇਖਿਆ, ਕੁਝ ਵੀਡੀਓ ਵਾਇਰਲ ਹੋਈਆਂ ਸਨ ਤੇ ਬਾਣਾ ਪਾ ਕੇ ਤੁਰੇ ਫਿਰਦੇ ਨੇ ਤੇ ਹੋਸ਼ ਕੋਈ ਹੈ ਨਹੀਂ ਗੀ, ਉਹ ਕੌਣ ਨੇ ਕੌਣ ਨਹੀਂ ਪਤਾ ਨਹੀਂ ਭਾਈ। ਤਾਂ ਇਸ ਤਰ੍ਹਾਂ ਜੇ ਮਤਲਬ ਕਿ ਤੁਹਾਡੇ ਨਾਲ, ਚਲੋ ਠੀਕ ਹੈ, ਕਿਸੇ ਦਾ ਨਹੀਂ ਵਾਸਤਾ ਹੋ ਸਕਦਾ, ਮੰਨ ਲਈ ਗੱਲ,
ਤੇ ਜੇ ਹੈ ਤਾਂ ਬਈ ਉਹ ਪੁਲਿਸ ਆਪੇ ਸਾਬਤ ਕਰੇ। ਪਰੰਤੂ ਗੱਲ ਇਹ ਆ ਕਿ ਇਹ ਜਿਹੜਾ ਸਾਰਾ ਕੁਝ ਚੱਲਦਾ ਹੈ ਇਹਨੂੰ ਰੋਕਣਾ ਚਾਹੀਦਾ। ਇਹਦੀ ਨਿੰਦਿਆ ਕਰ ਸਕਦੇ ਆਪਾਂ, ਤਾਂ ਰੋਕਣਾ ਕਿਹਨੇ? ਪੁਲਿਸ ਨੇ। ਜੀ ਸਮੇਂ ਸਿਰ ਉਹਨਾਂ ਨੇ ਚਲੋ ਕਾਰਵਾਈ ਕੀਤੀ ਹੈ, ਪਰ ਆ ਜਿਹੜਾ ਕੰਮ ਚੱਲਦਾ ਪਿਆ ਇਹ ਖਾਸਾ ਜਿੱਦਾਂ ਕਹਿ ਲਈਏ ਕਿ ਚਿੰਤਾਜਨਕ ਹੈ ਪ੍ਰਵੀਨ ਜੀ ਇਸ ਪੱਖ ਤੋਂ। ਖੈਰ ਦੂਸਰਾ ਇਹ ਆ ਕਿ ਦੋ ਮਤਲਬ ਕਿ ਜਿਹੜੇ ਲਾਇਸੈਂਸ ਇਹਨਾਂ ਦੇ ਰੱਦ ਹੋਏ ਨੇ ਹਥਿਆਰਾਂ ਦੇ, ਹੋਰ ਇੱਕ ਪਹਿਲਾਂ ਰੱਦ ਹੋ ਗਿਆ ਸੀਗਾ, 3 ਰੱਦ ਹੋ ਗਏ ਆ। ਤਾਂ ਇਹਦੇ ਤੇ ਜ਼ਰੂਰ ਪ੍ਰਤੀਕਰਮ ਆਇਆ ਕਿ ਵੇਖੋ ਇਹ ਸਾਨੂੰ ਜਾਨੀ ਸਿੱਖਾਂ ਨੂੰ ਨਿਹੱਥਾ ਕਰਨਾ ਚਾਹੁੰਦੇ ਆ। ਕਾਮਰੇਡਾਂ ਦੇ ਹਥਿਆਰ ਕਿਉਂ ਨਹੀਂ ਇਹ ਲੈਂਦੇ, ਕਿਉਂ ਨਹੀਂ ਜ਼ਬਤ ਕਰਦੇ? ਇਹ ਪ੍ਰਤੀਕਰਮ ਜਿਹੜਾ ਉਹ ਮਤਲਬ ਕਿ ਇਸ ਪੱਖ ਤੋਂ ਆਇਆ। ਪਰ ਇਹ ਸੁਖਮਿੰਦਰ ਸਿੰਘ ਵਾਲੀ ਗ੍ਰਿਫਤਾਰੀ ਜਿਹੜੀ ਮਕਬੂਲਪੁਰਾ ਥਾਣੇ ਨੇ ਕੀਤੀ ਆ, ਇਹਦੇ ਵਿੱਚ ਉਹਨਾਂ ਕਿਹਾ ਕਿ ਬਈ ਸਾਡੇ ਕੋਲ ਖਲੋਤਾ ਜੇ ਕੋਈ ਬੰਦਾ ਤੇ ਅਸੀਂ ਉਹਦੇ ਵਾਸਤੇ ਜ਼ਿੰਮੇਵਾਰ ਨਹੀਂ। ਪਰ ਕੁਝ ਮੀਡੀਆ, ਕੁਝ ਕੁ ਰਿਪੋਰਟਾਂ ਨੇ ਇਹ ਇਸ਼ਾਰਾ ਕੀਤਾ ਕਿ ਇਹ ਅਜਨਾਲੇ 'ਚ ਮੌਜੂਦ ਜ਼ਰੂਰ ਸੀਗਾ। ਹੈ ਕਿ ਨਹੀਂ ਹੈ, ਇਹ ਹੁਣ ਵੇਖਣ ਵਾਲਾ ਹੈ ਵਿਸ਼ਾ। ਕਿਉਂਕਿ ਮੀਡੀਆ ਤਾਂ ਫਿਰ ਤੁਹਾਨੂੰ ਪਤਾ ਕਈ ਵਾਰ ਇੱਕ ਪਾਸੇ ਪਹਿਲਾਂ ਗੱਲ ਚਲਾ ਦਿੰਦਾ, ਫਿਰ ਉਸ ਤੋਂ ਬਾਅਦ ਕਿਸੇ ਦਾ ਪ੍ਰਤੀਕਰਮ ਆਉਂਦਾ। ਇਹਨਾਂ ਦਾ ਤਾਂ ਹਿਸਾਬ ਕਿਤਾਬ ਇਹੋ ਜਿਹਾ ਹੀ ਆ। ਸੋ ਇਹ ਸੂਰਤ-ਏ-ਹਾਲ ਆ ਕਿ ਇਸ ਵੇਲੇ ਇਹ ਜਿਹੜੀ ਖਬਰ ਸੀਗੀ ਉਹਦਾ ਪ੍ਰਤੀਕਰਮ ਜ਼ਰੂਰ ਆ ਗਿਆ। ਜੀ 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 ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ। ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਹਾਈ ਕੋਰਟ ਪਹੁੰਚੇ ਨੇ ਜੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ। ਦੇਖੋ ਇਹਦੇ ਵਿੱਚ ਕੀ ਹੈ ਕਿ ਪ੍ਰਵੀਨ ਜੀ ਤੁਸੀਂ ਦੇਖਿਆ ਹੋਣਾ ਕਿ ਹਾਊਸ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਸੱਤਾਧਾਰੀਆਂ ਤੇ ਜਿਹੜੇ ਵਿਰੋਧੀ ਧਿਰ ਵਾਲੇ ਆ ਇਹਨਾਂ ਦਾ ਬਹੁਤ ਜ਼ਿਆਦਾ ਭੇੜ ਹੋਇਆ ਸੀਗਾ। ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਬਹਿਸਬਾਜ਼ੀ ਹੋਈ ਸੀਗੀ। ਤਾਂ ਖੈਰ ਹੁਣ ਗੱਲ ਇਹ ਆ ਕਿ ਇਹ ਜਿਹੜਾ ਇਹ ਮਸਲਾ ਹੋ ਰਿਹਾ ਹੈ ਕਿ ਹਾਈ ਕੋਰਟ 'ਚ ਗਏ ਨੇ ਸਿੱਧੂ ਮੂਸੇਵਾਲੇ ਦੇ ਮਾਪੇ, ਉਹਦੇ 'ਚ ਸਪਸ਼ਟ ਨਹੀਂ ਹੈ ਕਿਉਂਕਿ ਉਹਨਾਂ ਨੇ ਮੀਡੀਆ ਨੂੰ ਕਿਸੇ ਕਿਸਮ ਦੀ ਕੋਈ ਬਰੀਫਿੰਗ ਨਹੀਂ ਕੀਤੀ ਉੱਥੇ। ਉਹ ਅੱਧਾ ਘੰਟਾ ਹਾਈ ਕੋਰਟ 'ਚ ਕਿਸੇ ਵਕੀਲ ਦੇ ਪਾਸ ਜਾ ਕੇ ਰੁਕੇ ਨੇ, ਉਸ ਤੋਂ ਬਾਅਦ ਉਹ ਨਿਕਲ ਗਏ ਨੇ। ਹੁਣ ਇਹਦੇ 'ਚ ਕਿਆਫਾ ਹੀ ਹੈ ਕਿ ਸ਼ਾਇਦ ਕੋਈ ਹੋ ਸਕਦਾ ਹੈ ਕਿ ਹਾਈ ਕੋਰਟ ਦੇ ਵਿੱਚ ਪਹੁੰਚ ਕਰਨ ਦਾ ਯਤਨ ਕੀਤਾ ਜਾ ਰਿਹਾ ਹੋਵੇ। ਹੋਰ ਤਾਂ ਕੋਈ ਕੰਮ ਹੋ ਨਹੀਂ ਸਕਦਾ। ਵੈਸੇ ਤਾਂ ਕੋਈ ਹੋਰ ਵੀ ਹੋ ਸਕਦਾ ਮਾਮਲਾ, ਕਿਸੇ ਵੀ ਕੰਮ ਲਈ, ਇਨਸਾਫ ਲਈ, ਨਿਆਂ ਲਈ, ਕਿਸੇ ਹੋਰ ਮਸਲੇ ਲਈ ਕੋਈ ਵੀ ਬੰਦਾ ਹਾਈ ਕੋਰਟ 'ਚ ਜਾਣ ਵਾਸਤੇ ਆਜ਼ਾਦ ਆ। ਪਰੰਤੂ ਜ਼ਿਆਦਾ ਉਮੀਦ ਇਹੀ ਜਤਾਈ ਜਾ ਰਹੀ ਹੈ ਕਿ ਸ਼ਾਇਦ ਕੋਈ ਪਟੀਸ਼ਨ ਫਾਈਲ ਕਰਨ ਬਾਰੇ ਸੋਚਿਆ ਜਾ ਰਿਹਾ ਹੈ ਕਿਉਂਕਿ ਬਰਸੀ ਵੀ ਆ ਰਹੀ ਹੈ ਨਾ, ਬਰਸੀ ਵੀ ਆ ਰਹੀ ਹੈ। ਤਾਂ ਇਸ ਮੌਕੇ ਤੇ ਹੋ ਸਕਦਾ ਕਿ ਕੋਈ ਪਟੀਸ਼ਨ ਫਾਈਲ ਕੀਤੀ ਜਾਵੇ। ਸ਼ਾਇਦ ਸਰਕਾਰ ਨੂੰ ਧਿਰ ਬਣਾਉਣ ਵਾਸਤੇ ਪਟੀਸ਼ਨ ਕੀਤੀ ਜਾਵੇ। ਪਰ ਪਟੀਸ਼ਨ ਜੇ ਆਪਾਂ ਮੰਨ ਕੇ ਚੱਲੀਏ, ਜੇ ਮੈਂ ਲਾ ਕੇ ਗੱਲ ਕਰ ਰਿਹਾ ਕਿ ਜੇਕਰ ਪਟੀਸ਼ਨ ਦੀ ਵੀ ਜਿੱਦਾਂ ਚਰਚਾ ਅੱਜ ਮੀਡੀਆ 'ਚ ਹੋਈ ਆ, ਜੇ ਇਹਦੀ ਵੀ ਆਪਾਂ ਸੰਭਾਵਨਾ ਮੰਨੀਏ ਪ੍ਰਵੀਨ ਜੀ, ਤਾਂ ਫਿਰ ਇਹੀ ਹੋ ਸਕਦਾ ਹੈ ਕਿ ਜੋ ਲੋਕ ਬਾਹਰ ਬੈਠੇ ਨੇ, ਕਿਉਂਕਿ ਸਦਨ 'ਚ ਇੱਕ ਗੱਲ ਜਿਹੜੀ ਆ ਮੀਤ ਹੇਅਰ ਨੇ ਨਵੀਂ ਕਹੀ ਸੀ, ਨਹੀਂ ਸੌਰੀ ਅਮਨ ਅਰੋੜਾ ਨੇ, ਠੀਕ ਹੈ, ਉਹਨੇ ਕਿਹਾ ਸੀਗਾ ਕਿ ਅਸੀਂ ਇਸ ਕੇਸ ਦੇ ਵਿੱਚ 40 ਜਣਿਆਂ ਨੂੰ ਨਾਮਜ਼ਦ ਕੀਤਾ ਹੈ, ਮਤਲਬ ਕਿ ਸਾਰੇ ਗਿਣਾ ਕੇ, ਤੇ ਨਾਲ ਉਹਨੇ ਆਖਿਆ ਸੀ ਕਿ 2-3 ਜਣੇ ਜਿਹੜੇ ਆ ਉਹ ਹਾਲੇ ਅੰਡਰ ਇਨਵੈਸਟੀਗੇਸ਼ਨ ਨੇ। ਜੀ ਜੀ, ਅੰਡਰ ਇੰਟਰੋਗੇਸ਼ਨ ਵੀ ਕਹਿ ਸਕਦੇ ਵੀ ਅਸੀਂ ਉਹਨਾਂ ਨੂੰ ਇੰਟਰੋਗੇਟ ਕਰ ਰਹੇ ਹਾਂ। ਮਤਲਬ ਕਿ ਉਹ ਕਿਹੜੇ ਆ? ਉਹ ਉਹੀ ਸ਼ਾਇਦ ਹੋ ਸਕਦੇ ਆ ਜਿਨ੍ਹਾਂ ਦਾ ਜ਼ਿਕਰ ਰਸੂਖਦਾਰਾਂ ਵਜੋਂ ਜਾਂ ਸਿੰਗਿੰਗ ਲਾਈਨ ਚੋਂ ਕੀਤਾ ਜਾਂਦਾ ਹੈ ਜੀ, ਇਹ ਹੋ ਸਕਦਾ ਹੈ। ਤਾਂ ਬਾਕੀ ਰਹਿ ਗਏ ਜਿਹੜੇ ਬਾਹਰ ਵਾਲੇ ਜਿਨ੍ਹਾਂ ਨੇ ਹਵਾਲਗੀ ਰਾਹੀਂ ਇੱਧਰ ਆਉਣਾ ਆ, ਤਾਂ ਉਹਦੇ 'ਚ ਸਰਕਾਰ ਪਾਰਟੀ ਬਣਾ ਸਕਦੀ ਹੈ, ਜਾਂ ਜਿਨ੍ਹਾਂ ਦੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਤਾਂ ਇਹ ਭਾਰਤ ਸਰਕਾਰ ਨੂੰ ਵੀ ਪਾਰਟੀ ਬਣਾਇਆ ਜਾ ਸਕਦਾ ਉਹਦੇ 'ਚ, ਕਿਉਂਕਿ ਉੱਥੇ ਆ ਕੇ ਫਿਰ ਤੁਹਾਨੂੰ ਨਾ ਸਟੇਟਸ ਰਿਪੋਰਟ ਆਪਣੀ ਦੇਣੀ ਪੈਂਦੀ ਆ। ਫਰਜ਼ ਕਰੋ ਹੁਣ ਸਿੱਧਾ ਤਾਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਵੀ ਸ਼ਾਇਦ ਨਾ ਪਤਾ ਲੱਗਦਾ ਹੋਵੇ ਕਿ ਕੇਸ ਕਿੱਥੇ ਖਲੋਤਾ ਹੈ, ਪਰ ਜੇਕਰ ਪਟੀਸ਼ਨ ਫਾਈਲ ਹੁੰਦੀ ਹੈ ਉਹ ਸਾਰਾ ਪ੍ਰੋਸੀਜਰ ਜਿਹੜਾ ਨਾ ਫੋਲੋ ਕਰਨਾ ਭਾਰਤ ਸਰਕਾਰ ਨੇ, ਪੰਜਾਬ ਸਰਕਾਰ ਦੀ ਵੀ ਜੇ ਕੋਈ ਫਾਰਮੈਲਿਟੀ ਹੈਗੀ ਆ, ਕਿਉਂਕਿ ਰਿਕਾਰਡ ਵਗੈਰਾ ਦੇਣੇ ਹੁੰਦੇ ਆ ਨਾ, ਇਹਨਾਂ ਨੇ ਵੀ ਬਹੁਤ ਸਾਰੇ ਰਿਕਾਰਡ ਦੇਣੇ ਹੁੰਦੇ ਆ, ਉਹ ਪਤਾ ਲੱਗ ਜਾਂਦਾ ਹੈ ਕਿ ਬਈ ਇਸ ਮਾਮਲੇ ਦਾ ਜਿਹੜਾ ਸਟੇਟਸ ਹੈ ਉਹ ਕੀ ਆ। ਸੋ ਇਹ ਹੋ ਸਕਦਾ ਕਿ ਪਾਰਟੀ ਬਣਾਇਆ ਜਾਵੇ ਸਰਕਾਰਾਂ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ ਜ਼ੀਰਾ ਸ਼ਰਾਬ ਫੈਕਟਰੀ ਦੀ। ਇਹਦੇ ਵਿੱਚੋਂ ਹੁਣ ਹਾਈ ਕੋਰਟ ਨੇ ਇਥਨੋਲ ਬਾਹਰ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ ਜੀ। ਦੇਖੋ ਇਹਨਾਂ ਨੇ ਹਾਈ ਕੋਰਟ 'ਚ ਅਪਰੋਚ ਕੀਤਾ ਸੀਗਾ ਇਹ ਕਹਿ ਕੇ ਕਿ ਉੱਥੇ ਦੇਖੋ ਇਥਨੋਲ ਪਿਆ ਵਾ। ਇਥਨੋਲ ਦਾ ਕੀ ਹੈ ਕਿ ਇੱਕ ਐਸਾ ਰਸਾਇਣ ਆ ਕਿ ਉਹਦੇ ਨਾਲ ਖਤਰਾ ਵੀ ਹੋ ਸਕਦਾ ਹੈ। ਇਹਨਾਂ ਨੇ ਹਵਾਲਾ ਦਿੱਤਾ ਸੀਗਾ ਕਿ ਉਹਨੂੰ ਕੱਢਣਾ ਬਹੁਤ ਜ਼ਰੂਰੀ ਹੈ। ਉਹ ਕੈਮੀਕਲ ਜਿਹੜਾ ਹੈ ਉਹ ਕਿਸੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਤਾਂ ਹੁਣ ਮਾਮਲਾ ਜਦੋਂ ਸੈਂਸਿਟੀਵਿਟੀ ਰੱਖਦਾ ਹੋਵੇ,
ਮਾਮਲਾ ਜਦੋਂ ਇਸ ਤਰ੍ਹਾਂ ਦਾ ਨਾਜ਼ੁਕ ਹੋਵੇ ਤਾਂ ਫਿਰ ਕੋਰਟ ਉਸ ਮਾਮਲੇ ਨੂੰ ਜ਼ਰੂਰ ਕੰਸੀਡਰ ਕਰਦਾ ਹੈ। ਤਾਂ ਪੰਜਾਬ ਸਰਕਾਰ ਨੇ ਆਪਣਾ ਪੱਖ, ਆਪਣਾ ਰੁਖ ਇਹਦੇ ਤੇ ਪਹਿਲਾਂ ਸਾਫ਼ ਕਰ ਹੀ ਦਿੱਤਾ। ਇਹਨਾਂ ਨੇ ਤੇ ਜਾ ਕੇ ਸ਼ਾਇਦ ਕਹਿ ਵੀ ਦਿੱਤਾ ਕਿ ਅਸੀਂ ਬਈ ਇਹਨਾਂ ਦੀ ਉਹ ਜਿਹੜੀ ਹੁੰਦੀ ਹੈ NOC ਵਗੈਰਾ ਉਹ ਰੱਦ ਕੀਤੀ ਹੋਈ ਹੈ। ਤਾਂ ਉੱਥੇ ਤਾਂ ਕੋਈ ਹੁਣ ਮਸਲਾ ਜ਼ਿਆਦਾ ਰਹਿ ਨਹੀਂ ਜਾਂਦਾ। ਤਾਂ ਇਹੀ ਹੈ ਕਿ ਜਿਹੜਾ ਇਹਨਾਂ ਦਾ ਸਮਾਨ ਸੱਪਾ ਹੈਗਾ ਜੋ ਵੀ ਕੱਢਣਾ, ਤਾਂ ਉਹਦੇ ਵਾਸਤੇ ਫਿਰ ਇਹਨਾਂ ਨੇ ਹੁਣ, ਸਰਕਾਰ ਨੇ ਤਾਂ ਕੀ ਕਢਵਾਉਣਾ ਸੀਗਾ, ਕਿਉਂਕਿ ਸਰਕਾਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਦਬਾਅ ਦੇ ਹੇਠ ਚੱਲਦੀ ਹੈ। ਸਰਕਾਰ ਨੇ ਵੇਖਣਾ ਹੁੰਦਾ ਕਿ ਸਾਡਾ ਬਈ ਹੁਣ ਗਾਂ ਜਲੰਧਰ ਜਿਮਨੀ ਚੋਣ ਵਾਲਾ ਮਸਲਾ ਹੈ ਤੇ ਅਸੀਂ ਜੇ ਕਿਸਾਨਾਂ ਦੀ ਨਾਰਾਜ਼ਗੀ ਮੁੱਲ ਲੈਨੇ ਆ ਤੇ ਕੀਤੀ ਕਰਾਈ ਖੂਚ ਨਾ ਪੈ ਜਾਵੇ। ਇਸ ਕਰਕੇ ਇਹ ਤਾਂ ਰਿਸਕ ਲੈਣਗੇ ਨਹੀਂ। ਫਿਰ ਇੱਕੋ ਇੱਕ ਜ਼ਰੀਆ ਕਿ ਜਿੱਥੇ ਅੱਗੇ ਪਹੁੰਚ ਕੀਤੀ ਉੱਥੇ ਜਾਓ। ਹਾਈ ਕੋਰਟ ਨੇ ਇਹਨਾਂ ਨੂੰ ਸ਼ਾਇਦ 1 ਹਫ਼ਤੇ ਦਾ ਟਾਈਮ ਦੇ ਦਿੱਤਾ ਹੈ ਤੇ ਸਰਕਾਰ ਨੂੰ ਆਖਿਆ ਕਿ ਤੁਸੀਂ ਇਹਨਾਂ ਨੂੰ ਪ੍ਰਬੰਧ ਕਰਕੇ ਦਿਓ ਸਾਰੇ, ਤਾਂ ਕਿ ਜਿਹੜਾ ਆਪਣਾ ਇਹ ਆਪਦਾ ਜੋ ਵੀ ਇਹਨਾਂ ਦਾ ਸੰਦ ਸਮਾਨਾ ਉੱਥੇ ਹੈਗਾ ਆ ਉਹ ਚੱਕ ਲੈਣ। ਮਤਲਬ ਕਿ ਇਥਨੋਲ ਹੀ ਮੈਂ ਕਹਿ ਰਿਹਾ ਕਿ ਜਿਹੜੀ ਵੀ ਚੀਜ਼ ਉਹ ਹੈਗੀ ਆ ਉਹ ਜ਼ਿਆਦਾ ਜੀ ਗੱਲ ਲਿਫਾਫਿਆਂ 'ਚ ਤੇ ਪਾ ਕੇ ਨਹੀਂ ਆਉਣਾ ਇਥਨੋਲ, ਉਹ ਸਾਰਾ ਯੂਜ਼ ਕੀਤਾ ਜਾਏਗਾ, ਟੈਂਕਰ ਵਗੈਰਾ ਜੋ ਵੀ ਹੁੰਦੇ ਨੇ। ਇਸ ਕਰਕੇ ਸਰਕਾਰ ਨੂੰ ਹੁਕਮ ਦਿੱਤੇ ਗਏ ਨੇ ਕਿ ਇਹਨਾਂ ਨੂੰ ਇਥਨੋਲ ਜਿਹੜਾ ਉਹ ਕੱਢ ਲੈਣ ਦਿਓ ਜੀ। ਭੋਪਾਲ ਰੈਲੀ ਦੇ ਵਿੱਚ CM ਕੇਜਰੀਵਾਲ ਨੇ ਸੂਬੇ ਦੇ ਲੋਕਾਂ ਲਈ ਕੋਈ ਵੱਡਾ ਐਲਾਨ ਕੀਤਾ ਜੀ? ਦੇਖੋ ਇਹ ਐਲਾਨ ਇਹ ਕਿਹੜੇ CM ਨੇ, ਉੱਥੇ ਕੀ ਇਹਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਹਾਲੇ ਕਰਨਾ ਆ ਜੀ। ਪਰ ਇੰਟਰਸਟਿੰਗ ਚੀਜ਼ ਦੇਖੋ, ਚਲੋ ਜਿਹੜੀਆਂ ਗੱਲਾਂ ਕਰ ਰਹੇ ਆ ਮੈਂ ਪਹਿਲਾਂ ਸੰਖੇਪ ਦੇ ਵਿੱਚ ਉਹ ਵੀ ਦੱਸ ਦੇਣਾ ਤੁਹਾਨੂੰ। ਇਹਨਾਂ ਨੇ ਜਾ ਕੇ ਕਿਹਾ ਕਿ ਪੰਜਾਬ 'ਚ ਮੁਫਤ ਬਿਜਲੀ ਕਰ ਦਿੱਤੀ ਹੈ, ਦਿੱਲੀ 'ਚ ਸ਼ਾਨਦਾਰ ਸਕੂਲ ਬਣਾ ਦਿੱਤੇ ਆ, ਪੰਜਾਬ 'ਚ ਵੀ ਸਕੂਲ ਬਣਨੇ ਸ਼ੁਰੂ ਹੋ ਗਏ ਆ। ਬਸ ਇੰਨਾ ਹੀ ਨਹੀਂ, ਦਿੱਲੀ ਪੰਜਾਬ ਵਿੱਚ ਮੁਫਤ ਇਲਾਜ ਹੁੰਦਾ ਹੈ। ਇਸ ਇੱਕ ਮੌਕਾ ਸਾਨੂੰ ਵੀ ਦੇ ਦਿਓ, ਇੱਕ ਮੌਕਾ ਦੇ ਦੇ ਸਾਨੂੰ ਭੁੱਲਾਂ ਬਖਸ਼ਾਉਣ ਦਾ। ਇੱਕ ਕਹਿੰਦੇ ਇੱਕ ਮੌਕਾ ਦੇ ਦਿਓ, ਕੰਮ ਨਾ ਕਰਾਂ ਤੇ ਦੁਬਾਰਾ ਨਹੀਂ ਆਵਾਂਗਾ। ਪੰਜਾਬ 'ਚ ਵੇਖ ਲਓ ਆਈ ਨਹੀਂ ਹੈ ਨਾ ਜੀ, ਤੇ ਜ਼ੁਬਾਨ ਦੇ ਪੱਕੇ ਨੇ। ਤੇ ਕਹਿੰਦੇ ਕਿ ਦਿੱਲੀ ਦੇ ਲੋਕਾਂ ਨੇ ਇੱਕ ਮੌਕਾ ਦਿੱਤਾ, ਉਸ ਤੋਂ ਬਾਅਦ ਪਿਆਰ ਜਿਹੜਾ ਬਰਕਰਾਰ ਹੈ। ਨਾਲ ਅੱਗੇ ਕਹਿੰਦੇ ਆ ਕਿ ਪੂਰਾ ਮੱਧ ਪ੍ਰਦੇਸ਼ ਬਦਲਾਅ ਚਾਹੁੰਦਾ ਹੈ। ਦੇਖੋ ਡਾਇਲੋਗ ਜਿਹੜੇ ਆ ਬਿਲਕੁਲ ਉਹੀ ਹੈ, ਤੇ ਪਰ ਲੋਕ ਬੇਬਸ ਤੇ ਮਜਬੂਰ ਹਨ, ਉਹਨਾਂ ਕੋਲ ਕੋਈ ਬਦਲ ਨਹੀਂ ਹੈ। ਉਹ ਇਹ ਗੱਲ ਕਹਿੰਦੇ ਆ ਕਿ ਬਦਲਾਅ ਤਾਂ ਚਾਹੁੰਦੇ ਆ ਪਰ ਇਹਨਾਂ ਦੇ ਕੋਲ ਬਦਲ ਹੈ ਨਹੀਂਗਾ। ਹੁਣ ਆਪ ਆ ਗਈ ਹੈ ਤੁਹਾਡੇ ਡਰ ਤੇ ਬਦਲ ਬਣ ਕੇ। ਟ੍ਰੇਲਰ ਮਿਲ ਚੁੱਕਾ ਵਿਧਾਨ ਸਭਾ ਚੋਣਾਂ ਵਿੱਚ, ਹੁਣ ਪੂਰੀ ਤਸਵੀਰ ਜਿਹੜੀ ਹੈ ਪੂਰੀ ਹੋ ਜਾਏਗੀ। ਮੱਧ ਪ੍ਰਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਇੱਥੇ ਸਰਕਾਰ ਖਰੀਦੀ ਅਤੇ ਵੇਚੀ ਜਾਂਦੀ ਹੈ। ਇਹਨਾਂ ਨੇ ਲੋਕਤੰਤਰ ਸੰਵਿਧਾਨ ਨੂੰ ਬਾਜ਼ਾਰ ਬਣਾ ਦਿੱਤਾ ਹੈ। 45 ਸਾਲ ਕਾਂਗਰਸ ਦੀ ਸਰਕਾਰ ਰਹੀ, 20 ਸਾਲ ਭਾਜਪਾ ਦੀ। ਮੱਧ ਪ੍ਰਦੇਸ਼ ਵਿੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਈ ਇੱਕ ਮੌਕਾ ਸਾਨੂੰ ਦੇ ਦਿਓ, ਕਿਉਂਕਿ ਇਹਨਾਂ ਨੇ ਤਾਂ ਲੁੱਟਣ 'ਚ ਕੋਈ ਕਸਰ ਨਹੀਂ ਛੱਡੀ। ਨਾਲ ਇਹਨਾਂ ਨੇ ਵਿਆਪਕ ਮੁਕਾਬਲੇ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਕਿਹਾ ਗਿਆ ਕਿ ਬਈ ਕਿਸੇ ਨੂੰ ਵਿਆਪਕ ਘੁਟਾਲੇ 'ਚ ਜੇਲ੍ਹ 'ਚ ਨਹੀਂ ਭੇਜਿਆ। ਤੇ ਉਧਰ ਮਾਨ ਸਾਹਿਬ ਵੀ ਪਹੁੰਚੇ ਹੋਏ ਸਨ। ਮਾਨ ਸਾਹਿਬ ਦੀ ਵੀ ਸਪੀਚ ਤਾਂ ਹੁਣ ਤੁਹਾਨੂੰ ਪਤਾ ਫਿਰ ਹੋਏਗੀ ਬਰੋਬਰ। ਗੱਲ ਜਦੋਂ ਪੰਜਾਬ ਦੀ ਚੱਲੀ ਹੈ ਤੇ ਫਿਰ ਗੱਲ ਮਾਨ ਦੀ ਕਿਉਂ ਨਾ ਹੋਵੇ। ਤਾਂ ਇਹਨਾਂ ਨੇ ਵੀ ਉਥੇ ਚੰਗੇ ਤੀਰ ਛੱਡੇ ਆ। ਤੀਰ ਹੁਣ ਲਾ ਦੇ ਤੀਰ ਟਿਕਾਣੇ ਜਿਹੜੇ ਸਮੇਂ ਤੋਂ ਮਿੱਥੇ ਆ। ਤੀਰ ਇਹਨਾਂ ਨੇ ਵੀ ਟਿਕਾਣੇ ਲਾਏ ਆ। ਕਹਿੰਦੇ ਕਿ ਜੇਕਰ ਨੀਤ ਸਾਫ਼ ਹੋਵੇ ਤਾਂ ਸਭ ਕੁਝ ਹੁੰਦਾ ਹੈ। ਵਾਹ ਜੀ ਵਾਹ। ਕਹਿੰਦੇ ਵੀ ਨੀਤ ਖੋਟੀ ਨਾ ਹੋਵੇ, ਸਾਰਾ ਕੁਝ ਹੁੰਦਾ ਹੈ। ਤੇ ਉਹ ਕਹਿੰਦੇ ਆ ਕਿ 1 ਸਾਲ 'ਚ ਅਸੀਂ ਸਕੂਲਾਂ ਦਾ ਕਾਇਆ ਪਲਟ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਸਕੂਲ ਆਫ ਐਮੀਨੈਂਸ ਬਣਨਗੇ ਜੀ। ਅਧਿਆਪਕਾਂ ਨੂੰ ਸਿੰਗਾਪੁਰ ਭੇਜ ਕੇ ਸਿਖਲਾਈ ਦੇ ਰਹੇ ਆ। ਭ੍ਰਿਸ਼ਟਾਚਾਰ ਤੇ ਨੱਥ ਪਾਉਣ ਲਈ ਐਂਟੀ ਕਰਪਸ਼ਨ ਮੁਹਿੰਮ ਚਲਾਈ ਹੈ। ਆਪਦੇ ਬੰਦੇ ਵੀ ਹਾਂ ਬਿਲਕੁਲ, ਤਾਂ ਹੀ ਤਾਂ ਹਟਦੇ ਨਹੀਂ ਹੈ। ਉਹ ਕਹਿੰਦੇ ਵੀ ਰਿਸ਼ਵਤ ਐਂ ਹੀ ਖਤਮ ਕਰਨੀ ਹੈ। ਤੇ ਨਾਲ ਕਹਿੰਦੇ ਕਿ ਇਹ ਸਾਡੀ 1 ਸਾਲ ਦੀ ਪ੍ਰਾਪਤੀ ਹੈ। ਅਸੀਂ ਸੱਚੀ ਨੀਅਤ ਦੇ ਨਾਲ ਕੰਮ ਕਰ ਰਹੇ ਹਾਂ ਤੇ ਅਸੀਂ ਕਿਸੇ ਪਾਰਟੀ ਤੋਂ ਕੱਢੇ ਹੋਏ ਜਾਂ ਕਿਸੇ ਪਾਰਟੀ ਨੂੰ ਛੱਡ ਕੇ ਨਹੀਂ ਆਏ ਜੀ। ਨਹੀਂ ਆਏ ਮਤਲਬ ਕਿ ਪਾਰਟੀ ਚੋਂ ਕੱਢੇ ਹੋਏ ਨਹੀਂ ਹੈ, ਪਾਰਟੀ ਛੱਡ ਕੇ ਨਹੀਂ ਆਏ। ਇਹਨਾਂ ਨੇ ਤਾਂ ਜਿਹੜੇ ਬੰਦੇ ਕਹਿ ਲੋ ਕਿ ਬਈ ਪਾਰਟੀ 'ਚ ਹੁੰਦਿਆਂ ਹੋਇਆਂ ਵੀ ਨਹੀਂ ਸੀ, ਉਹ ਵੀ ਲੈ ਆਂਦੇ ਸੀਗੇ, ਉਹਨਾਂ ਨੂੰ ਵੀ ਟਿਕਟਾਂ ਦਿੱਤੀਆਂ ਹੋਈਆਂ। ਤਾਂ ਤੁਸੀਂ ਦੇਖ ਲਓ ਕਿਸ ਤਰ੍ਹਾਂ ਦੇ ਭਾਸ਼ਣ ਹੈ। ਹਾਲਾਂਕਿ ਮੈਨੂੰ ਜ਼ਿਆਦਾ ਟਿੱਪਣੀ ਕਰਨੀ ਨਹੀਂ ਚਾਹੀਦੀ, ਗੱਲ ਇਹਨਾਂ ਦੀ ਦੱਸਣੀ ਚਾਹੀਦੀ ਆ। ਪਰ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਵਿਰੋਧਾਭਾਸ ਹੈ ਇਹਨਾਂ ਗੱਲਾਂ ਦੇ ਵਿੱਚ, ਇਹਨਾਂ ਦਾਅਵਿਆਂ 'ਚ। ਪਰ ਕੌਣ ਜਾਣੇ ਨੂੰ ਭੋਪਾਲ ਦੇ ਵਿੱਚ, ਪੰਜਾਬ ਦੇ ਵਿੱਚ ਕੀ ਹੁੰਦਾ ਪਿਆ, ਕੌਣ ਜਾਣੇ। ਤਾਂ ਗੱਲ ਇਹ ਆ ਸਕੂਲ ਆਫ ਐਮੀਨੈਂਸ ਦਾ ਸੁਣ ਲਓ। ਸਮਾਰਟ ਸਕੂਲਾਂ ਦੇ ਉੱਤੇ ਉਹ ਫੱਟੇ ਲਾਏ ਜਾ ਰਹੇ ਆ। ਦਾਖਲਿਆਂ ਨੇ ਅੰਕੜਿਆਂ ਦਾ ਖੇਡ ਜਿਹੜਾ ਇਹ ਦੂਜਿਆਂ ਨੂੰ ਪਿੱਟਦੇ ਸੀ, ਅਧਿਆਪਕਾਂ ਦੇ ਨਾਲ ਗੱਲ ਕਰੋ, ਉਹਨਾਂ ਤੇ ਦਬਾਅ ਪਾ ਰਹੇ ਆ ਕਿ ਬੱਚੇ ਦਾਖਲ ਕਰਾਓ। ਜਿਹੜੇ ਬੱਚੇ ਸਕੂਲ ਛੱਡ ਚੁੱਕੇ ਸੀ ਉਹਨਾਂ ਨੂੰ ਧੱਕੇ ਨਾਲ ਮਿੰਨਤਾਂ ਨਾਲ ਮਨਾ ਕੇ ਲਿਆ ਰਹੇ ਨੇ ਮਾਸਟਰ, ਜਿਹੜੇ 6-6 ਮਹੀਨੇ ਪੜ੍ਹਦੇ ਹੀ ਨਹੀਂ ਸੀ ਜੀ। ਉਹ ਗੱਲਾਂ ਕਰਨੀਆਂ ਬੜੀਆਂ ਜਾਇਜ਼ ਨੇ, ਚਲੋ ਠੀਕ ਹੈ, ਸਿਆਸਤ ਦੇ ਵਿੱਚ ਹੁੰਦੀਆਂ ਵੀ ਆ। ਤੇ ਇਹ ਸੂਰਤ ਹਾਲ ਦਰਅਸਲ ਕੀ ਹੈ ਕਿ
ਦੇਖੋ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਇਹਨਾਂ 3 ਸੂਬਿਆਂ ਤੇ ਇਹਨਾਂ ਦੀ ਆਖਿਆ। ਕਿਉਂ ਆਖਿਆ? ਕਿਉਂਕਿ ਕਾਂਗਰਸ ਇਹਨਾਂ ਰਾਜਾਂ ਦੇ ਵਿੱਚ ਲੰਮਾ ਸਮਾਂ ਰਾਜ ਕਰਦੀ ਰਹੀ ਆ। ਜੀ ਕਾਂਗਰਸ ਦੀ ਹੁਣ ਵੀ ਗਹਿਲੋਤ ਵੇਖ ਲਓ, ਗਹਿਲੋਤ ਉੱਥੇ ਫੇਲ ਹੋਏਗਾ। ਮੈਨੂੰ ਇਉਂ ਲੱਗਦਾ ਕਿ 2024 ਤੱਕ ਪਾਇਲਟ ਨੂੰ ਜੇ ਇਹਨਾਂ ਨੇ ਨਾ ਕੋਈ ਇੱਕ ਮੌਕਾ ਦਿੱਤਾ ਤੇ ਇਹ 2024 ਚ ਸੁਪਨਾ ਸਾਫ਼ ਹੋ ਜਾਏਗਾ ਇਹਨਾਂ ਦਾ ਰਾਜਸਥਾਨ ਚ, ਜੇ ਵਸੁੰਧਰਾ ਆ ਗਈ। ਬਿਲਕੁਲ ਸੀਟ ਹੀ ਨਹੀਂ ਮਿਲਦੀ ਇਹਨਾਂ ਨੂੰ ਕਾਂਗਰਸੀਆਂ ਨੂੰ ਉੱਥੇ। ਜੀ ਤਾਂ ਇਹੀ ਹਾਲ ਇਹਨਾਂ ਦਾ ਛੱਤੀਸਗੜ੍ਹ ਚ ਹੋ ਸਕਦਾ ਹੈ ਆਉਣ ਵਾਲੇ ਸਮੇਂ ਚ। ਇਹ ਅਸਲ ਚ ਕਾਂਗਰਸ ਦੀ ਹੀ ਜ਼ਮੀਨ, ਖੁੱਸੀ ਜ਼ਮੀਨ ਜਿਹੜੀ ਹੈ ਨਾ, ਉਹੀ ਗ੍ਰੈਬ ਕਰਦੇ ਆ, ਜਾ ਕੇ ਨੱਪਦੇ ਆ ਜੀ ਕਿ ਸਾਨੂੰ ਦਿਓ ਜੀ। ਇਹ ਚੀਜ਼ ਆ ਮੱਧ ਪ੍ਰਦੇਸ਼ ਚ ਵੀ ਜਾ ਰਹੇ। ਹੁਣ ਤੁਸੀਂ ਆਪ ਵੇਖ ਲਓ ਪੰਜਾਬੀਓ ਕਿ ਜਹਾਜ਼ ਕਿਹਦਾ ਹੋਏਗਾ ਜਾਂਦਾ ਉੱਥੇ, ਕਿਹਦਾ ਹੋਏਗਾ ਜੀ। ਤਾਂ ਇਹ ਹਾਲ ਆ ਕਿ ਉੱਥੇ ਇਹਨਾਂ ਨੂੰ ਲਿਜਾਇਆ ਜਾਂਦਾ, ਪੇਸ਼ ਕੀਤਾ ਜਾਂਦਾ ਹੈ ਕਿ ਆ ਜੀ ਪੰਜਾਬ ਤੋਂ ਆਏ ਨੇ ਚੀਫ ਮਿਨਿਸਟਰ ਹੈ। ਇਹ ਉੱਥੇ ਆਪਦੀ ਉਹ ਕੈਸਟ ਚਲਾ ਲੈਂਦੇ ਆ, ਪਰ ਜਹਾਜ਼ ਵਗੈਰਾ ਜਿਹੜਾ ਸਾਰਾ ਕੁਛ ਆ ਉਹ ਇਸ ਵੇਲੇ ਆਪਣਾ ਚੱਲਦਾ ਪਿਆ। ਨਜ਼ਾਰੇ ਜਿਹੜੇ ਆ ਉਹ ਲੈ ਕੇ ਤੇ ਪ੍ਰਚਾਰ ਹੋਏਗਾ। 2024 ਤੱਕ ਇਹ ਪ੍ਰਚਾਰ ਇਦਾਂ ਹੀ ਚੱਲੇਗਾ। ਤਾਂ ਫੇਰ ਕਿਸੇ ਰਾਜ ਦੇ ਵਿੱਚ ਇਲੈਕਸ਼ਨ ਆ ਗਿਆ ਤੇ ਜੇ ਕੋਈ ਮੁੱਖ ਮੰਤਰੀ ਇਹਨਾਂ ਦਾ ਬਣ ਗਿਆ ਤੇ ਉਹਦਾ ਭਾਵੇਂ ਜਹਾਜ਼ ਮਗਾਰ ਲਿਆ ਕਰਨ, ਨਹੀਂ ਤੇ ਮਾਨ ਸਾਹਿਬ ਤੇ ਪੱਕੇ ਸਮਝੋ ਨਾ ਕਿ ਅੱਧੀ ਵਜ਼ੀਰੀ ਉਹਨਾਂ ਦੀ ਇੱਥੇ ਪੰਜਾਬ 'ਚ ਹੋਏਗੀ ਤੇ ਅੱਧੀ ਵਜ਼ੀਰੀ ਉਹਨਾਂ ਦੀ ਹਵਾ 'ਚ ਹੀ ਰਹਿਣੀ। ਜੀ ਜੀ। ਤੇ ਜਾਂਦੇ ਗੱਲ ਕਰੀਏ ਮਿੰਟੂ ਜੀ, ਸਮਲਿੰਗੀ ਵਿਆਹਾਂ ਤੇ ਜਿਹੜਾ ਰਫੜ ਹੈ ਇਹਦੇ ਦਰਮਿਆਨ RSS ਨੇ ਸਰਕਾਰ ਦੇ ਨਾਲ ਸਹਿਮਤੀ ਜਤਾਈ ਹੈ ਜੀ। ਦੇਖੋ ਜਿਹੜਾ ਸਮਲਿੰਗੀ ਵਿਆਹਾਂ ਦਾ ਮਸਲਾ ਹੈ ਨਾ, ਇਹ ਚਲੇ ਗਿਆ ਸੰਵਿਧਾਨਕ ਬੈਂਚ ਦੇ ਕੋਲ। ਸੁਪਰੀਮ ਕੋਰਟ ਹੁਣ ਸੁਣੂਗੀ ਇਸ ਨੂੰ ਜੀ। ਦੇਖੋ ਗੱਲ ਇਹ ਹੈ ਕਿ ਇਹਦੇ ਵਿੱਚ ਹੁਣ RSS ਨੇ ਵਕਾਲਤ ਕੀਤੀ ਹੈ। ਜਿਹੜਾ ਸਟੈਂਡ ਕੇਂਦਰ ਸਰਕਾਰ ਨੇ ਲਿਆ ਹੈ, ਕੇਂਦਰ ਸਰਕਾਰ ਨੇ ਸਟੈਂਡ ਇਹ ਲਿਆ ਸੀਗਾ, ਉਹਨਾਂ ਨੇ ਕਿਹਾ ਕਿ ਦੇਖੋ ਨਾ ਸਾਡੇ ਇੱਥੇ ਕਿਸੇ ਧਰਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰਵਾਨਗੀ ਹੈ, ਨਾ ਕਿਸੇ ਪਰਸਨਲ ਲਾਅ ਦੇ ਵਿੱਚ ਆ, ਨਾ ਹੀ ਇਹ ਕਿਸੇ ਫੰਡਾਮੈਂਟਲ ਰਾਈਟ ਨੂੰ, ਜਿਹੜਾ ਸਾਡਾ ਫੈਸਲਾ ਹੈ, ਨਾ ਹੀ ਕਿਸੇ ਫੰਡਾਮੈਂਟਲ ਰਾਈਟ ਨੂੰ ਇਹ ਕੋਈ ਵਾਇਲੇਟ ਕਰਦਾ ਹੈ। ਤਾਂ ਇਸ ਕਰਕੇ ਇਹ ਜਿਹੜੀ ਮਤਲਬ ਕਿ ਇਜਾਜ਼ਤ ਹੈ ਨਹੀਂ ਦਿੱਤੀ ਜਾਣੀ ਚਾਹੀਦੀ, ਨਹੀਂ ਤਾਂ ਬਹੁਤ ਵੱਡੀ ਸਮੱਸਿਆ ਖੜੀ ਹੋ ਜਾਏਗੀ। ਇਹ ਤਾਂ ਵੈਸੇ ਸਾਫ਼ ਹੈ ਕਿਉਂਕਿ ਇੰਡੀਆ 'ਚ ਤੁਹਾਨੂੰ ਪਤਾ ਨਾ ਬਹੁਤ ਸਾਰੇ ਪਰਸਨਲ ਲਾਅ ਵੀ ਚੱਲਦੇ ਆ, ਉਹ ਫਿਰ ਸਾਰਿਆਂ ਦੇ ਵਿੱਚ ਹੀ ਮੁਕੰਮਲ ਤੌਰ ਤੇ ਹੁਣ ਦੇਖੋ ਰਫੜ ਪੈ ਜਾਏਗਾ। ਇਹ ਤਾਂ ਸਾਫ਼ ਹੈ, ਸਰਕਾਰ ਵਾਸਤੇ ਛੋਟਾ ਕਾਰਜ ਨਹੀਂ ਹੈ। ਤਾਂ ਇਸ ਕਰਕੇ ਸਰਕਾਰ ਚਾਹੁੰਦੀ ਹੈ ਕਿ ਸੁਪਰੀਮ ਕੋਰਟ ਇਹਦੇ ਤੇ ਸਰਕਾਰ ਦੇ ਹੱਕ 'ਚ ਫੈਸਲਾ ਦੇ ਦੇਵੇ, ਕਿਉਂਕਿ ਨਹੀਂ ਤਾਂ ਕਾਨੂੰਨੀ ਤੌਰ ਤੇ ਬਹੁਤ ਵੱਡੀ ਉਲਝਣ ਹੋ ਜਾਏਗੀ। ਵੈਸੇ ਤਾਂ ਨਵਤੇਜ ਜੌਹਲ ਵਾਲੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਸਮਲਿੰਗੀ ਸੰਬੰਧਾਂ ਨੂੰ ਤੇ ਤੁਹਾਨੂੰ ਪਤਾ ਹੀ ਹੈ ਇੰਡੀਆ 'ਚ ਮਾਨਤਾ ਦੇ ਹੀ ਦਿੱਤੀ ਸੀਗੀ। ਤਾਂ ਗੱਲ ਇਹ ਹੈ ਕਿ ਹੁਣ ਉਹ ਕਹਿੰਦੇ ਨੇ ਕਿ ਇਹ ਸਾਡੇ ਜਿਹੜੇ LGBT ਕਮਿਊਨਿਟੀ ਵਾਲੇ ਆ ਕਹਿ ਲਓ ਕਿ ਉਹ ਕਹਿੰਦੇ ਆ ਕਿ ਦਰਅਸਲ ਕੀ ਹੈ ਕਿ ਸਾਡੇ ਜਿਹੜੇ ਫੰਡਾਮੈਂਟਲ ਰਾਈਟ ਨੇ ਉਹਨਾਂ ਦੀ ਉਲੰਘਣਾ ਹੋ ਰਹੀ ਆ। ਇਸ ਕਰਕੇ ਇਹ ਸਾਰਾ ਪੇਚ ਜਿਹੜਾ ਫਸਿਆ ਹੋਇਆ, ਕਈ ਪਟੀਸ਼ਨਾਂ ਜਿਹੜੀਆਂ ਨੇ ਉਹ ਫਾਈਲ ਹੋਈਆਂ ਸੀਗੀਆਂ ਸੁਪਰੀਮ ਕੋਰਟ 'ਚ ਤੇ ਹੁਣ ਇਹ ਸੁਣਵਾਈ ਜਿਹੜੀ ਆ ਉਹ ਸ਼ੁਰੂ ਹੋ ਗਈ ਆ। ਤਾਂ ਦੇਖਦੇ ਆ ਕਿ ਕੀ ਫੈਸਲਾ ਆਉਂਦਾ। RSS ਨੇ ਪਿਛਲੇ ਦਿਨੀ LGBT ਕਮਿਊਨਿਟੀ ਤੇ ਆਪਣਾ ਸੌਫਟ ਇੱਕ ਕਾਰਨਰ ਰੱਖਿਆ ਸੀਗਾ। ਇਹਨਾਂ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਵੀ ਬਈ ਸਮਾਜ 'ਚ ਜੀਣ ਦਾ, ਰਹਿਣ ਦਾ ਹੱਕ ਹੈ। ਮਤਲਬ ਕਿ ਇੱਕ ਭਾਗਵਤ ਦਾ ਬਿਆਨ ਇਹਨਾਂ ਦੇ ਪੱਖ ਦੇ ਵਿੱਚ ਵੀ ਸੀਗਾ, ਪਰ ਮੈਰਿਜ ਵਾਲੇ ਮਾਮਲੇ 'ਚ RSS ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਵਿਰੋਧ ਦੇ ਵਿੱਚ ਖਲੋਤੇ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਾਂਗੇ, ਜਿਹਦੇ ਵਿੱਚ ਗੱਲ ਕਰਾਂਗੇ ਡੇਰਾ ਸੱਚਾ ਸੌਦਾ ਦੀ। ਡੇਰਾ ਸੱਚਾ ਸੌਦਾ ਨੇ ਹੁਣ ਪੋਲੀਟੀਕਲ ਵਿੰਗ ਜਿਹੜਾ ਉਹ ਭੰਗ ਕਰਤਾ, ਰਾਜਨੀਤੀ ਤੋਂ ਤੌਬਾ ਕਰ ਗਏ ਆ। ਪੋਲੀਟੀਕਲ ਵਿੰਗ ਜਿਹੜਾ ਸੀਗਾ ਉਹ ਵੋਟਾਂ ਦੇ ਵੇਲੇ ਇਹ ਤੈਅ ਕਰਦਾ ਸੀਗਾ ਕਿ ਕਿਹੜੀ ਪਾਰਟੀ ਨੂੰ ਵੋਟ ਜਿਹੜੇ ਆ ਉਹ ਦਿੱਤੇ ਜਾਣੇ ਚਾਹੀਦੇ ਆ। ਸੋ ਉਦੋਂ ਵੀ ਜਿਹੜੇ ਰੌਸ਼ਨ ਦਿਮਾਗ ਲੋਕ ਸੀਗੇ ਉਹ ਕਹਿੰਦੇ ਕਿ ਵੋਟ ਜਿਹੜਾ ਉਹ ਹਰ ਇੱਕ ਬੰਦੇ ਦਾ ਆਪਣਾ ਇੱਕ ਅਧਿਕਾਰ ਆ, ਨਿੱਜੀ ਅਧਿਕਾਰ ਹੈ। ਉਹਦਾ ਇਸ਼ਾਰਾ ਕਿਸੇ ਵੀ ਤਰ੍ਹਾਂ ਦੇ ਜਿਹੜੇ ਕੋਈ ਲੋਕ ਇਸ ਤਰ੍ਹਾਂ ਦੇ ਪਖੰਡੀ ਨੇ, ਪਖੰਡਵਾਦ ਨੇ, ਤਾਂ ਉਹਨਾਂ ਤੋਂ ਨਹੀਂ ਹੋਣਾ ਚਾਹੀਦਾ। ਤਾਂ ਹੁਣ ਇਹਨਾਂ ਨੇ ਤੌਬਾ ਕਰ ਲਈ ਹੈ ਰਾਜਨੀਤੀ ਤੋਂ। ਇਹਦੇ ਨਾਲ ਜਿਹੜੀ ਕੱਲ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਰਾਤੀ ਵੀ ਗੱਲ ਕਰਕੇ ਹਟੇ ਸੀ, ਸਾਬਕਾ ਵਿਧਾਇਕ ਕੁਲਦੀਪ ਵੈਦ, ਸਤਕਾਰ ਕੌਰ ਗਹਿਰੀ, ਇਹਨਾਂ ਦੇ ਬਾਰੇ। ਤਾਂ ਹੁਣ ਜਿਹੜੀ ਆ ਉਹ ਸਤਕਾਰ ਕੌਰ ਗਹਿਰੀ ਤੋਂ 4 ਘੰਟੇ ਪੁੱਛ ਪੜਤਾਲ ਕੀਤੀ ਹੈ ਤੇ ਵਿਜੀਲੈਂਸ ਨੇ FIR ਜਿਹੜੀ ਆ ਉਹ ਦਰਜ ਕਰ ਲਈ ਹੈ। ਪੁਲਿਸ ਨੇ ਨਸ਼ਾ ਤਸਕਰਾਂ ਨੂੰ ਜਿਹੜੀ ਪਿਛਲੇ 7 ਦਿਨਾਂ ਦਾ ਇੱਕ ਅੰਕੜਾ ਪੇਸ਼ ਕੀਤਾ, ਉਹ ਤੇ ਚਰਚਾ ਜ਼ਰੂਰ ਕਰਾਂਗੇ। 27 ਵੱਡੇ ਡਰੱਗ ਸਪਲਾਇਰ ਫੜੇ ਨੇ, 25 ਭਗੌੜੇ ਕਾਬੂ ਕੀਤੇ ਨੇ, 234
ਨਸ਼ਾ ਤਸਕਰ ਅਰੈਸਟ ਕੀਤੇ ਨੇ ਪਿਛਲੇ 7 ਦਿਨਾਂ ਦੇ ਵਿੱਚ ਤੇ ਤੁਸੀਂ ਦੇਖੋ ਕਿ ਜਿਹੜੇ ਨਸ਼ੇ ਦੀ ਖੇਪ ਆ ਉਹ ਕਿੰਨੀ ਹੋਊਗੀ। ਸੰਦੀਪ ਨੰਗਲੰਬੀਆਂ ਕਬੱਡੀ ਦਾ ਧਰੂਹ ਤਾਰਾ ਅੱਜ ਦੇ ਦਿਨ ਹੀ ਉਹਨੂੰ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ। ਉਸ ਤੇ ਵੀ ਗੱਲ ਜ਼ਰੂਰ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਦੇ ਹਾਂ, ਗੱਲ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਸੰਦੀਪ ਨੰਗਲੰਬੀਆਂ ਤੋਂ। ਸੰਦੀਪ ਨੰਗਲੰਬੀਆਂ ਨੂੰ ਲੰਘੇ ਸਾਲ ਇਸੇ ਦਿਨ 14 ਮਾਰਚ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਜਲੰਧਰ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਜਦੋਂ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਉਸ ਤੋਂ ਬਾਅਦ ਕਬੱਡੀ ਦੇ ਨਾਲ ਪਿਆਰ ਕਰਨ ਵਾਲੇ ਲੋਕ ਜਾਂ ਜਿੱਥੇ ਵੀ ਕਿਤੇ ਪੰਜਾਬੀ ਵੱਸਦਾ, ਕਿਉਂਕਿ ਕਬੱਡੀ ਹਰੇਕ ਪੰਜਾਬੀ ਚਾਹੇ ਦੇਖਦਾ ਤੇ ਚਾਹੇ ਖੇਡਦਾ, ਉਹਦੇ ਵਿੱਚ ਉਹਨੂੰ ਕਬੱਡੀ ਦੇ ਮਸ਼ਹੂਰ ਚਿਹਰਿਆਂ ਬਾਰੇ ਪਤਾ। ਸੋ ਉਦੋਂ ਜਿਹੜਾ ਤਹਿਲਕਾ ਮਚ ਗਿਆ ਸੀ ਦੁਨੀਆ ਭਰ ਦੇ ਵਿੱਚ, ਔਰ ਲੋਕਾਂ ਨੇ ਬਹੁਤ ਸਮਾਂ ਸੰਦੀਪ ਨੰਗਲੰਬੀਆਂ ਦੀ ਮੌਤ ਤੋਂ ਬਾਅਦ ਟੂਰਨਾਮੈਂਟ ਨਹੀਂ ਹੋਏ ਬਹੁਤ ਥਾਵਾਂ ਤੇ, ਬਹੁਤ ਸਾਰੇ ਲੋਕ ਉਹਨੂੰ ਦਿਲੋਂ ਪਿਆਰ ਕਰਦੇ ਸੀਗੇ। ਸੋ ਬੜਾ ਵੱਡਾ ਝਟਕਾ ਸੀ ਕਬੱਡੀ ਪ੍ਰੇਮੀਆਂ ਦੇ ਲਈ ਔਰ ਸਮੂਹ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਲਈ, ਕਿਉਂਕਿ ਲੋਕ ਸੰਦੀਪ ਨੰਗਲੰਬੀਆਂ ਨੂੰ ਲੋਕ ਉਹ ਵੀ ਜਾਣਦੇ ਸਨ ਜਿਹੜੇ ਕਬੱਡੀ ਨੂੰ ਦੂਜੇ ਭਾਈਚਾਰਿਆਂ ਤੋਂ ਆਉਂਦੇ ਸਨ, ਪਰ ਕਬੱਡੀ ਬਾਰੇ ਥੋੜ੍ਹਾ ਮੋਟਾ ਜਾਣਦੇ ਸਨ। ਤਾਂ ਉਹ ਸੰਦੀਪ ਨੰਗਲੰਬੀਆਂ ਤੋਂ ਜ਼ਰੂਰ ਵਾਕਿਫ ਸਨ। ਉਹਦੀ ਚੜ੍ਹਾਈ ਤੋਂ ਕਹਿ ਲਓ ਜਾਂ ਉਹਦਾ ਜਿਹੜਾ ਖੇਡਣ ਦਾ ਤਰੀਕਾ ਸੀ। ਜਦੋਂ ਮੱਲੀਆਂ ਕਲਾਂ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਸੀਗਾ ਤਾਂ ਉਹ 'ਤੇ 10 ਗੋਲੀਆਂ ਚਲਾਈਆਂ ਗਈਆਂ ਸੀ ਸੰਦੀਪ ਨੰਗਲੰਬੀਆਂ 'ਤੇ। ਸੰਦੀਪ ਨੰਗਲੰਬੀਆਂ ਨੇ ਬਹੁਤ ਜੱਦੋ-ਜਹਿਦ ਨਾਲ ਕਬੱਡੀ ਦੇ ਵਿੱਚ ਨਾਂ ਕਮਾਇਆ ਸੀਗਾ। ਜਿਹੜੇ ਕਬੱਡੀ ਨਾਲ ਜੁੜੇ ਲੋਕ ਨੇ, ਚਾਹੇ ਉਹ ਕਮੈਂਟੇਟਰ ਹੈਗੇ ਨੇ, ਚਾਹੇ ਉਹ ਕਬੱਡੀ ਦੀਆਂ ਟੂਰਨਾਮੈਂਟ ਕਰਾਉਣ ਵਾਲੇ ਲੋਕ ਨੇ, ਲੀਗਾਂ ਕਰਵਾਉਂਦੇ ਨੇ ਜਿਹੜੇ ਲੋਕ, ਉਹ ਕਹਿੰਦੇ ਕਿ ਬੜਾ ਇੱਕ ਜਿਵੇਂ ਆਪਾਂ ਕਹ ਲਈਏ ਹਲੀਮੀ ਭਰਿਆ ਇਨਸਾਨ ਸੀਗਾ ਤੇ ਉਹਦੀ ਸ਼ਖਸੀਅਤ ਐਸੀ ਸੀ ਕਿ ਹਰ ਨੂੰ ਨਿਮਰਤਾ ਦੇ ਨਾਲ ਗੱਲ ਕਰਦਾ ਸੀਗਾ ਤੇ ਕਬੱਡੀ ਦੇ ਗਲੈਡੀਏਟਰ ਦੇ ਨਾਂ ਦੇ ਨਾਲ ਮਸ਼ਹੂਰ ਸੀਗਾ। ਜਿਹੜੇ ਲੋਕ ਕਬੱਡੀ ਨੂੰ ਨੇੜਿਓਂ ਦੇਖਦੇ ਆ, ਉਹ ਕਹਿੰਦੇ ਕਿ ਹਰਜੀਤ ਬਾਜੇਖਾਨੇ ਤੋਂ ਬਾਅਦ ਜੇ ਕਿਸੇ ਬੰਦੇ ਨੂੰ ਇੰਨੀ ਕਬੱਡੀ ਨੇ ਸ਼ੋਹਰਤ ਦਿੱਤੀ ਹੈ, ਜੇ ਕਿਸੇ ਬੰਦੇ ਨੂੰ ਲੋਕ ਇੰਨਾ ਪਿਆਰ ਕਰਦੇ ਆ, ਜੇ ਕਿਸੇ ਬੰਦੇ ਨੂੰ ਲੋਕ ਇੰਨਾ ਜਾਣਦੇ ਆ ਤੇ ਉਹਦਾ ਕੋਈ ਇਹਦੇ 'ਚ ਕੋਈ ਭੁਲੇਖਾ ਨਹੀਂ ਹੈ ਕਿ ਉਹਦਾ ਨਾਂ ਸੰਦੀਪ ਨੰਗਲੰਬੀਆਂ। ਪਰ ਹੁਣ ਉਸਦੀ ਜਿਹੜੇ ਵਾਈਫ ਨੇ, ਉਹਦੇ ਜਿਹੜੇ 2 ਬੱਚੇ ਨੇ, ਉਹ ਹੁਣ ਨਿਆਂ ਦੇ ਲਈ ਜੱਦੋ-ਜਹਿਦ ਕਰ ਰਹੇ ਨੇ, ਕਿਉਂਕਿ ਸੰਦੀਪ ਨੰਗਲੰਬੀਆਂ ਨੂੰ ਉਸ ਮਾਮਲੇ ਦੇ ਵਿੱਚ 2 ਕੁ ਗ੍ਰਿਫਤਾਰੀਆਂ ਹੋਈਆਂ ਸੀਗੀਆਂ। ਉਸ ਤੋਂ ਬਾਅਦ ਉਹ ਮਸਲਾ ਜਿਹੜਾ ਉੱਥੇ ਹੀ ਰੁਕ ਗਿਆ ਸੀਗਾ। ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀਂ ਉਹਨਾਂ ਦੇ ਜਿਹੜੇ ਸਪਤਨੀ ਨੇ, ਉਹਨਾਂ ਨੇ ਲਾਈਵ ਹੋ ਕੇ ਵੀ, ਫੇਸਬੁੱਕ ਤੇ ਲਾਈਵ ਹੋ ਕੇ ਵੀ ਇਸ ਪ੍ਰਤੀ ਆਪਣਾ ਗੁੱਸੇ ਦਾ ਇਜ਼ਹਾਰ ਕਹਿ ਲਓ ਜਾਂ ਨਿਰਾਸ਼ਾ ਜ਼ਾਹਰ ਕੀਤੀ ਸੀ ਕਿ ਅਸੀਂ ਹਮੇਸ਼ਾ ਹੀ ਸਰਕਾਰ ਨੂੰ ਕਿਹਾ ਕਿ ਸਾਨੂੰ ਨਿਆਂ ਮਿਲਣਾ ਚਾਹੀਦਾ ਹੈ। ਪਰ ਕਹਿੰਦੇ ਕਿ ਕੁਛ ਕੁ ਦਿਨਾਂ ਬਾਅਦ ਹੀ ਜਿਹੜਾ ਉਹ ਸਾਰੀ ਗੱਲ ਠੰਡੇ ਬਸਤੇ ਦੇ ਵਿੱਚ ਪੈ ਗਈ। ਸੋ ਹਲੇ ਵੀ ਉਹ ਨਿਆਂ ਦੇ ਲਈ ਆਪਣੀ ਜਿਹੜੀ ਜੱਦੋ-ਜਹਿਦ ਹੈ ਉਹ ਜਾਰੀ ਰੱਖੀ ਹੋਈ ਹੈ। ਸੋ ਜਦੋਂ ਮੱਲੀਆਂ ਖੁਰਦ ਦੇ ਵਿੱਚ ਇਹ ਗੋਲੀਆਂ ਚੱਲੀਆਂ ਸੀਗੀਆਂ ਤਾਂ ਇੱਕ ਨੌਜਵਾਨ ਜਿਹਦਾ ਨਾਂ ਜਤਨ ਸੀਗਾ, ਉਹਦੇ ਲੱਕ ਦੇ ਵਿੱਚ ਗੋਲੀ ਲੱਗੀ ਸੀ। ਇੱਕ ਹੁੰਦਲ ਢੱਡਾ ਪਿੰਡ ਦਾ ਨੌਜਵਾਨ ਸੀ ਪ੍ਰਤਾਪ ਸਿੰਘ, ਉਹਦੇ ਵੀ ਇੱਕ ਗੋਲੀ ਜਿਹੜੀ ਆ ਵੱਜੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ 10 ਖੋਲ ਪੁਲਿਸ ਨੇ ਬਰਾਮਦ ਕੀਤੇ ਸੀਗੇ ਘਟਨਾ ਵਾਲੀ ਥਾਂ ਤੋਂ। ਸੋ ਉਸ ਤੋਂ ਬਾਅਦ 28 ਫਰਵਰੀ ਨੂੰ ਜਿਹੜਾ ਇਸ ਤੋਂ ਪਹਿਲਾਂ ਹੀ 28 ਫਰਵਰੀ ਨੂੰ ਅਠੌਲਾ ਪਿੰਡ ਦੇ ਵਿੱਚ ਵੀ ਇੱਕ ਟੂਰਨਾਮੈਂਟ ਦੇ ਦੌਰਾਨ ਗੋਲੀ ਚੱਲੀ ਸੀਗੀ ਤੇ ਇੰਦਰਜੀਤ ਸਿੰਘ ਇਟਲੀ ਜਿਹੜਾ ਕਬੱਡੀ ਖਿਡਾਰੀ ਹੈ, ਉਹਦੀ ਲੱਤ ਦੇ ਵਿੱਚ ਗੋਲੀ ਲੱਗੀ ਸੀਗੀ। 15 ਦਿਨਾਂ ਦੇ ਵਿੱਚ ਚੱਲਦੇ ਟੂਰਨਾਮੈਂਟਾਂ ਦੇ ਦੌਰਾਨ ਗੋਲੀਆਂ ਚੱਲਣ ਦੀ ਇਹ ਦੂਜੀ ਘਟਨਾ ਸੀ। ਪਰ ਦੂਜੀ ਘਟਨਾ ਦੇ ਵਿੱਚ ਪੰਜਾਬ ਦਾ ਉਹ ਨੌਜਵਾਨ ਪੁੱਤ, ਪੰਜਾਬ ਦਾ ਉਹ ਚਿਹਰਾ, ਪੰਜਾਬ ਦੀ ਕਬੱਡੀ ਦਾ ਉਹ ਧਰੁਵ ਧਾਰਾ ਜਿਹੜਾ ਉਹ ਦੂਜੀ ਘਟਨਾ ਦੇ ਵਿੱਚ ਸਾਡੇ ਤੋਂ ਸਦਾ ਲਈ ਖੋਲਿਆ ਗਿਆ। ਸੰਦੀਪ ਨੰਗਲੰਬੀਆਂ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਵੀ ਉਹਨੂੰ ਜਦੋਂ ਯਾਦ ਕਰਦੇ ਨੇ ਤਾਂ ਉਹ ਭਾਵੁਕ ਹੋ ਜਾਂਦੇ ਨੇ। ਸੋ ਉਹ 40 ਸਾਲਾਂ ਦੇ ਸਨ ਤੇ ਬੜੀ ਛੋਟੀ ਉਮਰ ਤੋਂ ਹੀ ਉਹਨਾਂ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਤੇ ਕਬੱਡੀ ਦੇ ਵਿੱਚ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਨਾਂ ਕਮਾਇਆ। ਬਹੁਤ ਥਾਈਂ ਉਹ ਇੰਗਲੈਂਡ ਨੂੰ ਰਿਪ੍ਰੈਜ਼ੈਂਟ ਕਰਦੇ ਸਨ। ਬਹੁਤ ਥਾਈਂ ਉਹ ਇੰਡੀਆ ਪੰਜਾਬ ਵੱਲੋਂ ਵੀ ਖੇਡਦੇ ਸਨ। ਸੋ ਹੁਣ ਉਸ ਤੋਂ ਬਾਅਦ ਦੱਸਿਆ ਗਿਆ ਸੀਗਾ ਕਿ ਲਾਰੈਂਸ ਬਿਸ਼ਨੋਈ ਨੇ ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਜੱਗੂ ਭਗਵਾਨਪੁਰੀਆ, ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਕਾਰ ਚਾਲਕ ਨੂੰ ਗ੍ਰਿਫਤਾਰ ਕੀਤਾ ਸੀਗਾ ਜਿਹਦਾ ਨਾਂ ਯਾਦਵਿੰਦਰ ਸਿੰਘ ਉਰਫ ਯਾਦ ਸੀਗਾ। ਇਹਦੇ ਪਾਸਿਓਂ ਨਜਾਇਜ਼ ਹਥਿਆਰਾਂ ਦੇ ਨਾਲ ਭਰੀ ਗੱਡੀ ਵੀ ਜਿਹੜੀ ਆ ਉਹ ਬਰਾਮਦ ਹੋਈ ਸੀਗੀ। ਸੋ ਇਹ ਸਾਰੀ ਸੰਦੀਪ ਨੰਗਲੰਬੀਆਂ ਦੇ ਕਤਲ ਦੀ ਜਿਹੜੀ ਹੁਣ ਤੱਕ ਅਪਡੇਟ ਹੈ ਤੇ 14 ਮਾਰਚ ਦੀ ਗੱਲ ਹੈ ਜਦੋਂ ਉਸ ਨੂੰ ਮੱਲੀਆਂ ਖੁਰਦ ਦੇ ਵਿੱਚ ਚੱਲ ਰਹੇ ਟੂਰਨਾਮੈਂਟ ਦੇ ਦੌਰਾਨ ਗੋਲੀ ਜਿਹੜੀ ਆ ਉਹ ਮਾਰ ਦਿੱਤੀ ਗਈ ਸੀ। 8 ਤੋਂ 10 ਖੋਲ ਪੁਲਿਸ ਨੇ ਉੱਥੋਂ ਬਰਾਮਦ ਕੀਤੇ ਸੀ। ਗੱਲ ਕਰੀਏ, ਰੁੱਖ ਕਰੀਏ ਸਿਆਸੀ ਖਬਰਾਂ ਦਾ। ਹੁਣ ਲੰਘੇ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕੀਤੀ ਸੀ ਕਿ ਸਤਿਕਾਰ ਕੌਰ ਗਹਿਰੀ, ਕੁਲਦੀਪ ਵੈਦ ਤੇ ਕਾਂਗੜ ਦੇ ਕੋਲੋਂ ਪੁੱਛਗਿੱਛ ਹੋ ਸਕਦੀ ਹੈ। ਹੁਣ ਵਿਜੀਲੈਂਸ ਨੇ ਸਤਿਕਾਰ ਕੌਰ ਗਹਿਰੀ ਤੋਂ 4 ਘੰਟਿਆਂ ਤੋਂ ਵੀ ਵੱਧ ਪੁੱਛ ਪੜਤਾਲ ਕੀਤੀ ਹੈ ਤੇ ਕੇਸ ਦਰਜ ਕਰ ਲਿਆ।
2017 ਦੇ ਵਿੱਚ ਕਾਂਗਰਸ ਸਰਕਾਰ ਦੇ ਦੌਰਾਨ ਫਿਰੋਜ਼ਪੁਰ ਦਿਹਾਤੀ ਤੋਂ ਇਹ ਵਿਧਾਇਕ ਰਹੇ ਹੈ ਤੇ ਮੌਜੂਦਾ ਸਮੇਂ ਦੇ ਵਿੱਚ ਉਹ ਭਾਜਪਾ ਦੇ ਵਿੱਚ ਨੇ। ਵਿਜੀਲੈਂਸ ਨੂੰ ਸ਼ਿਕਾਇਤ ਮਿਲੀ ਸੀਗੀ ਕਿ ਵਿਧਾਇਕਾ ਜੀ ਜਿਹੜੇ ਨੇ ਇਹਨਾਂ ਕੋਲੇ ਜਿੰਨੀ ਕੁ ਆਮਦਨ ਹੈ ਉਦੋਂ ਜ਼ਿਆਦਾ ਸਰੋਤ ਨੇ। ਤੇ ਇਹ ਵੀ ਇੱਥੇ ਜ਼ਿਕਰ ਕਰਦੇ ਚੱਲੀਏ ਕਿ ਵਿਧਾਇਕਾ ਦੇ ਚਰਚੇ ਹੁੰਦੇ ਰਹੇ ਨੇ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਬਣੀ ਸੀਗੀ। ਤੇ ਵਿਧਾਇਕਾ ਦਾ ਜਿਹੜਾ ਪਤੀ ਦੇਵ ਹੈ ਉਹਦਾ ਨਾਂ ਲਾਡੀ, ਸ਼ਾਰਟ ਨੇਮ ਮੈਨੂੰ ਪਤਾ ਹੈ, ਪੱਕਾ ਨਾਮ ਵੱਡਾ ਨਾਮ ਮੈਨੂੰ ਪਤਾ ਨਹੀਂ, ਹਰਿੰਦਰ ਸਿੰਘ ਲਾਡੀ ਸ਼ਾਇਦ ਇਹਦਾ ਨਾ ਕੁਛ ਨਾਮ ਹੈ। ਉਹਨਾਂ ਦੀ ਇੱਕ ਆਡੀਓ ਕਲਿੱਪ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਨਸ਼ੇ ਦਾ ਰੇਤੇ ਦੀ ਖੱਡ, ਨਸ਼ੇ ਦੀ ਨਹੀਂ, ਰੇਤੇ ਦੀ ਖੱਡ ਦੇ ਮਾਮਲੇ ਦੇ ਵਿੱਚ ਕਹਿ ਰਹੇ ਸੀ ਕਿ 30,000 ਰੁਪਇਆ ਦਿਨ ਦਾ ਸਾਨੂੰ ਆਉਣਾ ਚਾਹੀਦਾ। 30,000 ਤੋਂ ਘੱਟ ਗੱਲ ਨਹੀਂ ਬਣਨੀ। ਜੇ 30,000 ਦਿਨ ਦਾ ਤਾਂ ਤੁਸੀਂ ਮਹੀਨੇ 'ਚ ਦੇਖ ਲਓ ਕਿ 30 ਦਿਨ ਨੇ ਤਾਂ 9 ਲੱਖ ਰੁਪਇਆ ਜਿਹੜਾ ਉਹ ਬਣਦਾ। ਇਸ ਤਰ੍ਹਾਂ ਦੀ ਕੈਲਕੂਲੇਸ਼ਨ ਉਹ ਕਰ ਰਹੇ ਸੀ। ਅੱਜ ਵੀ ਉਹ ਤੁਹਾਨੂੰ ਵੀਡੀਓ ਜਿਹੜੀ ਆਡੀਓ ਦੇ ਰੂਪ ਦੇ ਵਿੱਚ ਵੀਡੀਓ ਜਿਹੜੀ ਆ ਉਹ ਮਿਲ ਜਾਣੀ ਹੈ ਕਿਤੇ ਨਾ ਕਿਤੇ। ਤੇ ਬਾਅਦ ਦੇ ਵਿੱਚ ਜਦੋਂ ਕਾਂਗਰਸ ਨੇ ਟਿਕਟ ਨਹੀਂ ਦਿੱਤੀ, ਜਦੋਂ ਸਰਵੇ ਹੋ ਰਹੇ ਸੀ ਕਾਂਗਰਸ ਪਾਰਟੀ ਦੇ, ਤਾਂ ਜਦੋਂ ਟਿਕਟ ਨਹੀਂ ਦਿੱਤੀ ਤਾਂ ਇਹ ਕਹਿੰਦੇ ਕਿ ਅਸੀਂ ਤਾਂ ਗਰੀਬ ਬੰਦੇ ਹਾਂ ਜੀ, ਸਾਡਾ ਹੁਣ ਕਿਵੇਂ ਗੁਜ਼ਾਰਾ ਹੋਊਗਾ, ਅਸੀਂ ਤਾਂ ਪੋਲਿਟਿਕਸ ਦੇ ਵਿੱਚ ਰਹਿ ਕੇ ਮਾੜਾ ਮੋਟਾ ਗੁਜ਼ਾਰਾ ਕਰ ਰਹੇ ਹਾਂ। ਸੋ ਬੀਬੀ ਦੇ ਚਰਚੇ ਬੜੇ ਰਹੇ ਆ। ਸੱਚ ਝੂਠ ਦਾ ਨਿਸਤਾਰਾ ਜਿਹੜਾ ਉਹ ਵਿਜੀਲੈਂਸ ਨੇ ਕਰਨਾ, ਸਹੀ ਹੈ ਜਾਂ ਗਲਤ ਹੈ, ਪਰ ਬੀਬੀ ਜੀ ਅੱਜ ਕੱਲ੍ਹ ਭਾਜਪਾ ਦੇ ਵਿੱਚ ਨੇ। ਪਰ ਹਾਂ ਵੀ ਇਹ ਚਰਚੇ ਜ਼ਰੂਰ ਚੱਲਦੇ ਰਹੇ ਆ ਕਿ ਜਦੋਂ ਬੀਬੀ ਜੀ ਵਿਧਾਇਕਾ ਬਣੇ ਤੇ ਉਸ ਤੋਂ ਚੰਦ ਮਹੀਨਿਆਂ ਬਾਅਦ ਹੀ ਫੋਰਚੂਨਰਾਂ, ਥਾਰ, ਜਿੰਨੀਆਂ ਵੀ ਲਗਜ਼ਰੀ ਗੱਡੀਆਂ, ਇੱਕ ਵਾਰੀ ਥਾਰ ਤੇ ਤਾਂ ਪਰਚਾ ਵੀ ਹੋ ਗਿਆ ਸੀ ਚੰਡੀਗੜ੍ਹ ਦੇ ਵਿੱਚ, ਤੁਹਾਨੂੰ ਯਾਦ ਹੋਣਾ। ਉਸ ਤੋਂ ਬਾਅਦ ਫਿਰ ਇੱਕ ਲੰਬੀ ਲਾਈਨ ਸੀਗੀ ਬੀਬੀ ਜੀ ਦੇ ਕੋਲੇ ਗੱਡੀਆਂ ਦੀ, ਤੇ ਸਿਕਿਉਰਿਟੀ ਗਾਰਡ ਵੀ ਬਹੁਤ, ਜਿਵੇਂ ਕੈਬਨਿਟ ਮੰਤਰੀ ਹੁੰਦੇ ਆ। ਸੋ ਚੜ੍ਹਾਈ ਸੀਗੀ ਉਹਨਾਂ ਦਿਨਾਂ ਦੇ ਵਿੱਚ, ਪਰ ਬਾਅਦ ਦੇ ਵਿੱਚ ਕਾਂਗਰਸ ਨੇ ਟਿਕਟ ਤੋਂ ਨਾ ਕਰਤੀ ਸੀ ਤੇ ਬੀਬੀ ਜੀ ਫਿਰ ਪਾਰਟੀ ਬਦਲ ਗਏ ਸਨ। ਹੁਣ ਪਰਚਾ ਹੋ ਗਿਆ, ਵਿਜੀਲੈਂਸ ਨੇ 4 ਘੰਟਿਆਂ ਤੋਂ ਬਾਅਦ ਪੁੱਛ ਪੜਤਾਲ ਕੀਤੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਡੇਰਾ ਸੱਚਾ ਸੌਦਾ ਦੀ। ਸਾਧਵੀਆਂ ਦੇ ਨਾਲ ਬਲਾਤਕਾਰ ਤੇ ਪੱਤਰਕਾਰ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਹੁਣ ਰਾਜਨੀਤੀ ਤੋਂ ਤੌਬਾ ਕਰ ਲਈ ਹੈ। ਪੋਲੀਟੀਕਲ ਵਿੰਗ ਨੂੰ ਭੰਗ ਕਰ ਦਿੱਤਾ ਹੈ ਤੇ ਰਾਮ ਰਹੀਮ ਨੇ ਆਪਣੇ ਜਿਹੜੇ ਉਹਨੂੰ ਮੰਨਣ ਵਾਲੇ ਨੇ, ਪੈਰੋਕਾਰ ਨੇ, ਉਹਨਾਂ ਨੂੰ ਕਿਹਾ ਕਿ ਹੁਣ ਡੇਰੇ ਦਾ ਕੋਈ ਰਾਜਨੀਤਿਕ ਵਿੰਗ ਨਹੀਂ ਹੋਊਗਾ। ਹੁਣ ਤੱਕ ਡੇਰਾ ਕਿਸੇ ਨਾ ਕਿਸੇ ਪਾਰਟੀ ਦਾ ਸਮਰਥਨ ਕਰਦਾ ਰਿਹਾ, ਪਰ ਹੁਣ ਕਹਿੰਦੇ ਕਿ ਕਿਹੜੀ ਪਾਰਟੀ ਦਾ ਸਮਰਥਨ ਕਰਨਾ ਉਹ ਤੁਸੀਂ ਆਪ ਤੈਅ ਕਰੋ, ਉਹ ਤੁਹਾਡੇ ਤੇ ਗੱਲ ਹੈ। 24 ਘੰਟੇ ਪਹਿਲਾਂ ਡੇਰਾ ਜਿਹੜਾ ਉਹ ਆਪਣੇ ਵੋਟਾਂ ਤੋਂ 24 ਘੰਟੇ ਪਹਿਲਾਂ ਡੇਰਾ ਆਪਣੇ ਪੈਰੋਕਾਰਾਂ ਨੂੰ ਕਹਿ ਦਿੰਦਾ ਹੁੰਦਾ ਸੀਗਾ ਕਿ ਤੁਸੀਂ ਫਲਾਣੇ ਨੂੰ ਵੋਟ ਕਰੋ। ਪੋਲੀਟੀਕਲ ਵਿੰਗ ਦਾ ਗਠਨ ਜਦੋਂ ਹੋਇਆ ਸੀ 2007 ਦੇ ਵਿੱਚ, ਤਾਂ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ। ਫਿਰ 2017 ਦੇ ਵਿੱਚ ਜਿਹੜਾ ਉਹ ਇਹਨੂੰ ਸਜ਼ਾ ਹੁੰਦੀ ਹੈ ਡੇਰਾ ਮੁਖੀ ਨੂੰ, ਤੇ ਬੀਜੇਪੀ ਨੂੰ ਉਸ ਤੋਂ ਬਾਅਦ ਵੋਟ ਦੇਣ ਦਾ ਇਹ ਸੰਦੇਸ਼ ਦਿੰਦਾ ਰਹਿੰਦਾ। ਪਰ ਹੁਣ 2024 ਦੇ ਲੋਕ ਸਭਾ ਚੋਣਾਂ ਤੋਂ 9 ਮਹੀਨੇ ਪਹਿਲਾਂ ਡੇਰਾ ਪ੍ਰਮੁੱਖ ਰਾਮ ਰਹੀਮ ਦਾ ਪੋਲੀਟੀਕਲ ਵਿੰਗ ਭੰਗ ਕਰਨ ਦਾ ਫੈਸਲਾ ਕਾਫੀ ਚੁਕਾਉਣ ਵਾਲਾ ਤੇ ਕਾਫੀ ਹੈਰਾਨ ਕਰ ਦੇਣ ਵਾਲਾ। ਪਤਾ ਇਹ ਲੱਗਿਆ ਕਿ ਡੇਰਾ ਹੁਣ ਸਮਾਜ ਸੇਵਾ ਦੇ ਨਾਲ ਜੁੜੇ ਕੰਮਾਂ ਤੇ ਫੋਕਸ ਕਰਨਾ ਚਾਹੁੰਦਾ ਤੇ ਰਾਮ ਰਹੀਮ ਦੀ ਜੇਲ੍ਹ ਤੋਂ ਪੈਰੋਲ ਤੇ ਬਾਹਰ ਆਉਣ ਤੇ ਲੈ ਕੇ ਹੁਣ ਸਾਰੀਆਂ ਪਾਰਟੀਆਂ ਬੀਜੇਪੀ ਤੇ ਹਮਲੇ ਕਰਦੀਆਂ ਰਹਿੰਦੀਆਂ। ਇਸੇ ਕਰਕੇ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਣ ਦੇ ਲਈ ਰਾਮ ਰਹੀਮ ਨੇ ਪੋਲੀਟੀਕਲ ਵਿੰਗ ਜਿਹੜਾ ਉਹ ਭੰਗ ਕਰ ਦਿੱਤਾ। ਸਾਲ 12 ਮਹੀਨਿਆਂ ਦੇ ਵਿੱਚ ਡੇਰਾ ਮੁਖੀ ਨੂੰ 5 ਵਾਰ ਪੈਰੋਲ ਮਿਲ ਚੁੱਕੀ ਹੈ ਤੇ 5 ਵਾਰ ਜੇਲ੍ਹ ਤੋਂ ਇਹ ਬਾਹਰ ਜਿਹੜਾ ਆ ਚੁੱਕਿਆ। ਪਹਿਲਾਂ ਵੀ ਲੋਕ ਕਹਿੰਦੇ ਸੀਗੇ ਕਿ ਦੇਖੋ, ਤੁਹਾਡੀ ਆਸਥਾ, ਤੁਹਾਡੀ ਸ਼ਰਧਾ ਉਹ ਇੱਕ ਵੱਖਰੀ ਗੱਲ ਹੈ, ਪਰ ਚੋਣਾਂ ਦੇ ਵਿੱਚ ਤੁਸੀਂ ਆਸਥਾ ਦੇ ਨਾਂ ਤੇ ਵੋਟ ਨਹੀਂ ਪਾ ਸਕਦੇ। ਚੋਣਾਂ ਇੱਕ ਹੋਰ ਚੀਜ਼ ਹੈ। ਚੋਣਾਂ ਦੇ ਵਿੱਚ ਤੁਹਾਨੂੰ ਬਹੁਤ ਵਾਰ ਪਾਰਟੀਆਂ ਦਾ ਏਜੰਡਾ ਵੇਖ ਕੇ ਵੋਟ ਪਾਉਣੀ ਪੈਂਦੀ ਹੈ। ਬਹੁਤ ਵਾਰ ਤੁਹਾਨੂੰ ਪਾਰਟੀਆਂ ਦੀਆਂ ਨੀਤੀਆਂ ਵੇਖ ਕੇ ਵੋਟ ਪਾਉਣੀ ਪੈਂਦੀ ਹੈ। ਬਹੁਤ ਵਾਰ ਤੁਹਾਨੂੰ ਲੋਕਲ ਕੈਂਡੀਡੇਟ ਵੇਖ ਕੇ ਵੋਟ ਪਾਉਣੀ ਪੈਂਦੀ ਹੈ। ਸੋ ਇਹ ਨਹੀਂ ਗੱਲ ਚੱਲਦੀ ਕਿ ਕੋਈ ਕਿਤੇ ਥਾਂ ਤੇ ਬੈਠਾ ਬੰਦਾ ਤੁਹਾਨੂੰ ਦਿਸ਼ਾ ਨਿਰਦੇਸ਼ ਦੇਵੇ ਕਿ ਬਾਈ ਤੁਸੀਂ ਵੋਟ ਫਲਾਂ ਬੰਦੇ ਨੂੰ ਪਾ ਦਿਓ। ਦੇਖੋ, ਸੰਖੇਪ ਜੀ ਗੱਲ ਤੁਹਾਨੂੰ ਮੈਂ ਦੱਸਦਾ, ਜਿਹੜਾ ਵੋਟ ਪਾਉਣ ਦਾ ਅਧਿਕਾਰ ਆ ਨਾ, ਇਹ ਕਿਸੇ ਨੇ ਲੈ ਕੇ ਨਹੀਂ ਦਿੱਤਾ। ਇਹ ਕਿਸੇ ਨੇ ਇਹ ਨਹੀਂ ਗਾ ਕਿ ਤੁਹਾਨੂੰ ਇਹ ਲੈਤਾ ਕਿ ਬਈ ਅਧਿਕਾਰ ਮਿਲ ਗਿਆ, ਠੀਕ ਆ। ਅੱਜ ਆਪਾਂ ਸਾਰੇ ਹੀ ਬਹੁਤ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਾਂ, ਪਰ ਜਿਹੜੇ ਲੋਕ ਸਿਵਲ ਰਾਈਟਸ ਵਾਸਤੇ ਲੜੇ ਨੇ ਨਾ, ਉਹਨਾਂ ਲੋਕਾਂ ਦੇ ਨਾਲ ਕੀ ਕੁਛ ਬੀਤੀ, ਕਦੇ ਸਮਾਂ ਕੱਢ ਕੇ ਪੜ੍ਹਿਓ। ਉਹਨਾਂ ਨੇ ਬਹੁਤ ਜੱਦੋਜਹਿਦ ਝੱਲੀ ਹੈ, ਉਹਨਾਂ ਨੇ ਬਹੁਤ ਤਸੀਹੇ ਝੱਲੇ, ਕਿਉਂਕਿ ਇਹ ਅਧਿਕਾਰ ਸੌਖੇ ਨਹੀਂ ਮਿਲਦੇ। ਹੱਕ ਹਕੂਕ ਲੈਣੇ ਬਹੁਤ ਅੜ ਕੇ ਲੈਣੇ ਪੈਂਦੇ ਆ। ਹੱਕ ਹਕੂਕ ਜਿਹੜੇ ਕਿਤੇ ਮਿਲ ਗਏ, ਉਹ ਤਾਂ ਤਰਸ ਦੇ ਆਧਾਰ ਤੇ ਚੀਜ਼ਾਂ ਮਿਲੀਆਂ ਹੁੰਦੀਆਂ, ਤਾਂ ਹੱਕ ਕਦੇ ਤਰਸ ਤੇ ਨਹੀਂ ਮਿਲਦੇ। ਹੱਕ ਲੈਣੇ ਪੈਂਦੇ ਆ, ਹੱਕ ਖੋਹਣੇ ਪੈਂਦੇ ਆ। ਸੋ ਇੱਥੇ ਵੀ ਆਪਣੇ ਅੱਜ ਵੀ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਜਿਹੜਾ ਵੋਟ ਦਾ ਅਧਿਕਾਰ ਮਿਲਿਆ, ਹੁਣ ਤਾਂ ਚਲੋ ਲੋਕਾਂ ਦੀ ਥੋੜ੍ਹੀ ਜਿਹੀ ਪੋਲੀਟੀਕਲ ਆਈਡੀਓਲੋਜੀ ਹੋਰ ਤਰ੍ਹਾਂ ਦੀ ਹੋ ਗਈ। ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹਾਂ ਆਪਾਂ, ਬਹੁਤ ਸਾਰੇ ਲਾਭ ਹਾਨੀਆਂ ਲੋਕ ਦੇਖਦੇ ਨੇ, ਲੀਡਰ ਦੇਖਦੇ ਨੇ, ਪਰ ਇਹ ਵੋਟ ਦਾ ਅਧਿਕਾਰ ਐਵੇਂ ਨਹੀਂ ਮਿਲਿਆ। ਬਹੁਤ ਲੋਕਾਂ ਨੇ, ਪਤਾ ਨਹੀਂ ਕਿੰਨੇ ਹੀ ਲੋਕਾਂ ਨੇ ਆਪਣੇ ਬਾਲ ਗਵਾਏ,
ਪਤਾ ਨਹੀਂ ਕਿੰਨੇ ਲੋਕਾਂ ਨੇ, ਕਿੰਨੇ ਹਜ਼ਾਰਾਂ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ। ਬ੍ਰਿਟਿਸ਼ਰਸ ਨੇ ਉਹਨਾਂ ਦੇ ਪਰਿਵਾਰ ਰੋਲ ਤੇ, ਉਹਨਾਂ ਦੇ ਘਰਾਂ ਨੂੰ ਅੱਗਾਂ ਲਾਤੀਆਂ, ਉਹਨਾਂ ਦੀਆਂ ਜਾਨਾਂ ਲੈ ਲਈਆਂ, ਉਹਨਾਂ ਦਾ ਕਤਲੇਆਮ ਕੀਤਾ। ਫਿਰ ਕਿਤੇ ਜਾ ਕੇ ਅੱਜ ਦੇ ਵੋਟ ਦੇ ਅਧਿਕਾਰ ਮਿਲਿਆ। ਤੇ ਹੁਣ ਕੀ ਕਰ ਰਹੇ ਆ ਲੋਕ? ਇੰਨੀਆਂ ਕੁਰਬਾਨੀਆਂ ਤੋਂ ਬਾਅਦ, ਇੰਨੇ ਸੰਘਰਸ਼ਾਂ ਤੋਂ ਬਾਅਦ, ਇੰਨਾ ਕੁਛ ਗਵਾ ਦੇਣ ਤੋਂ ਬਾਅਦ ਜਿਹੜਾ ਅਧਿਕਾਰ ਮਿਲਿਆ, ਉਹ ਅਧਿਕਾਰ ਕੀ ਕਰ ਰਹੇ ਹਾਂ ਅਸੀਂ? ਕਿ ਕੋਈ ਹੋਰ ਬੰਦਾ ਤੈਅ ਕਰ ਰਿਹਾ ਕਿ ਬਈ ਤੁਸੀਂ ਵੋਟ ਕਿਹਨੂੰ ਪਾਉਣੀ ਹੈ। ਸੋ ਲਾਹਨਤ ਹੈ ਸਾਡੇ ਤੇ। ਜੇਕਰ ਐਡੀ ਸਦੀਆਂ ਦੀ ਜੱਦੋ-ਜਹਿਦ ਤੋਂ ਬਾਅਦ ਤੁਸੀਂ ਕਹਿ ਲਓ, ਸਦੀਆਂ ਤੋਂ ਮੁੜ ਕੇ ਗੁਲਾਮ ਰਿਹਾ। ਮਸਾਂ ਕਿਤੇ ਇਹ ਅਧਿਕਾਰ ਮਿਲੇ, ਮਸਾਂ ਕਿਤੇ ਆਜ਼ਾਦੀ ਆਈ। ਖੈਰ ਆਜ਼ਾਦੀ ਦੇ ਸੰਦਰਭ ਤੋਂ ਵੀ ਜਦੋਂ ਆਪਾਂ ਕਹਿਣੇ ਆ, ਤਾਂ ਉੱਥੇ ਜਿਹੜਾ ਦੂਜਿਆਂ ਦੇ ਨਾਲ, ਮਿਨੋਰਟੀਜ਼ ਦੇ ਨਾਲ ਜੋ ਸਲੂਕ ਕੀਤਾ ਜਾਂਦਾ, ਤਾਂ ਉਹਨੂੰ ਵੀ ਅਸੀਂ ਪੂਰਨ ਆਜ਼ਾਦੀ ਤਾਂ ਨਹੀਂ ਕਹਿ ਸਕਦੇ, ਪਰ ਚਲੋ ਖੈਰ ਉਹ ਇੱਕ ਅਲੱਗ ਬਹਿਸ ਹੈ। ਪਰ ਇੱਥੇ ਜਿਹੜਾ ਅਧਿਕਾਰ ਮਿਲਿਆ, ਉਹਨੂੰ ਵੀ ਅਸੀਂ ਤਾਂ ਕਿਸੇ ਹੋਰ ਕੋਲੇ ਗਹਿਣੇ ਧਰਤਾ, ਸਿਰਫ ਇਸ ਕਰਕੇ ਕਿ ਅਸੀਂ ਉਹਨੂੰ ਮੰਨਦੇ ਹਾਂ ਜੀ। ਇਹ ਇੱਕ ਲਈ ਨਹੀਂ ਹੈ, ਸਾਰਿਆਂ ਲਈ ਹੈ। ਸੋ ਹੁਣ ਪੋਲੀਟੀਕਲ ਵਿੰਗ ਭੰਗ ਹੋ ਗਿਆ। ਵੋਟ ਦੇ ਅਧਿਕਾਰ ਤੇ ਕਿਸੇ ਵੀ ਆਸਥਾ ਤੁਹਾਡੀ ਹੈ, ਮੰਨੋ ਜਿਹਨੂੰ ਮਰਜ਼ੀ ਮੰਨੋ, ਭਾਵੇਂ ਕਿਸੇ ਡੇਰੇ ਤੇ ਜਾਓ, ਕਿਸੇ ਤੇ ਜਾਓ, ਉਹ ਤੁਹਾਡੀ ਇੱਛਾ। ਵੈਸੇ ਤਾਂ ਇਹ ਪਖੰਡਵਾਦ ਆ। ਪਖੰਡਵਾਦ ਨੇ ਹਮੇਸ਼ਾ ਲੋਕਾਂ ਦਾ ਸ਼ੋਸ਼ਣ ਹੀ ਕੀਤਾ, ਚਾਹੇ ਉਹ ਸੋਸ਼ਲੀ ਹੋਵੇ, ਚਾਹੇ ਉਹ ਰਿਲੀਜੀਅਸਲੀ ਹੋਵੇ, ਚਾਹੇ ਉਹ ਫਿਜ਼ੀਕਲੀ ਹੋਵੇ, ਚਾਹੇ ਉਹ ਫਾਈਨੈਂਸ਼ੀਅਲੀ ਹੋਵੇ। ਪਖੰਡਵਾਦ ਹਮੇਸ਼ਾ ਲੋਕਾਂ ਦਾ ਧਾਰਮਿਕ, ਸਰੀਰਕ, ਮਾਨਸਿਕ ਤੇ ਸਮਾਜਿਕ ਸ਼ੋਸ਼ਣ ਹੀ ਕਰਦਾ। ਪਖੰਡਵਾਦ ਨੇ ਅੱਜ ਤੱਕ ਕਿਸੇ ਨੂੰ ਪਾਰ ਨਹੀਂ ਲਾਇਆ। ਪਰ ਖੈਰ ਚਲੋ ਇਹ ਇੱਕ ਚੰਗਾ ਹੀ ਫੈਸਲਾ ਕਹਿ ਸਕਦੇ ਹਾਂ ਕਿ ਚਲੋ ਦੇਰ ਆਏ ਦਰੁਸਤ ਆਏ ਕਹਿ ਸਕਦੇ ਹਾਂ। ਪਰ ਇਹਦੀ ਚਰਚਾ ਬਹੁਤ ਰਹੀ। ਡੇਰੇ ਨੇ ਬਹੁਤ ਸਾਰੇ ਸਮੀਕਰਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ, ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ। ਸਿਆਸੀ ਜਦੋਂ ਤੁਸੀਂ ਕੰਮ ਕਰਦੇ ਹੋ, ਸਿਆਸੀ ਲਾਹੇ ਵੀ ਮਿਲਦੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਆਪਾਂ ਗੱਲ ਕਰੀਏ ਕੋਟਕਪੂਰਾ ਗੋਲੀਕਾਂਡ ਦੀ। ਇਹਦੇ ਵਿੱਚ ਮੁਲਜ਼ਮ ਨਾਮਜ਼ਦ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਗ੍ਰਿਫਤਾਰੀ ਤੋਂ ਬਚਣ ਦੇ ਲਈ ਅਦਾਲਤ ਦੇ ਵਿੱਚ, ਫਰੀਦਕੋਟ ਦੀ ਅਦਾਲਤ ਦੇ ਵਿੱਚ ਜਿਹੜੀ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਦਿੱਤੀ ਸੀਗੀ, ਉਹਦੇ ਤੇ 3 ਘੰਟੇ ਬਹਿਸ ਹੋਈ। ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਨੇ ਜ਼ਮਾਨਤ ਦੀਆਂ ਅਰਜ਼ੀਆਂ ਉੱਪਰ ਬਹਿਸ ਮੁਕੰਮਲ ਹੋਣ ਤੋਂ ਬਾਅਦ ਇਸ ਕੇਸ ਦੀ ਸੁਣਵਾਈ ਹੁਣ ਕੱਲ੍ਹ ਦੇ ਲਈ ਮੁਲਤਵੀ ਕਰ ਦਿੱਤੀ ਹੈ। 15 ਮਾਰਚ ਨੂੰ ਇਸ ਕੇਸ ਦੇ ਵਿੱਚ ਕੋਈ ਫੈਸਲਾ ਆਉਣ ਦੀ ਸੰਭਾਵਨਾ ਹੈ। ਤੇ ਵਿਸ਼ੇਸ਼ ਜਾਂਚ ਟੀਮ ਨੇ ਬਹਿਸ ਦੇ ਦੌਰਾਨ ਅਦਾਲਤ ਨੂੰ ਦੱਸਿਆ ਸੀਗਾ ਕਿ ਕੋਟਕਪੂਰਾ ਗੋਲੀਕਾਂਡ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੇ ਸਾਜ਼ਿਸ਼ ਰਚੀ ਸੀ। ਤੇ ਪੜਤਾਲ ਦੇ ਦੌਰਾਨ ਇਹ ਸਾਹਮਣੇ ਆਇਆ ਕਿ 2012 ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਦਲ ਸਰਕਾਰ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਸਵਾਂਗ ਰਚਾਉਣ ਦੇ ਮਾਮਲੇ ਦੇ ਵਿੱਚ ਕਲੀਨ ਚਿੱਟ ਦੇ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਾਂਚ ਟੀਮ ਨੇ ਕਿਹਾ ਕਿ ਜੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਜ਼ਮਾਨਤ ਤੇ ਰਿਹਾ ਕੀਤਾ ਜਾਂਦਾ ਤਾਂ ਇਸ ਦੇ ਨਾਲ ਮੁਕੱਦਮੇ ਅਤੇ ਇਸ ਦੇ ਗਵਾਹਾਂ ਉੱਪਰ ਪ੍ਰਭਾਵ ਪੈਣ ਦਾ ਖਦਸ਼ਾ ਹੈ। ਸਾਬਕਾ ਮੁੱਖ ਮੰਤਰੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ RS ਚੀਮਾ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਪੜਤਾਲ ਦੇ ਦੌਰਾਨ 3 ਵਾਰ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋ ਚੁੱਕੇ ਨੇ ਤੇ ਉਹਨਾਂ ਨੇ ਪੜਤਾਲ ਦੇ ਦੌਰਾਨ ਪੂਰਾ ਸਹਿਯੋਗ ਕੀਤਾ। ਜੇ ਚੱਲਦੇ ਮੁਕੱਦਮੇ ਤੱਕ ਮੁਲਜ਼ਮਾਂ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਕੇਸ ਦਾ ਸਾਹਮਣਾ ਕਰਨ ਦੇ ਲਈ ਤਿਆਰ ਨੇ। ਇਸ ਤੋਂ ਇਲਾਵਾ ਫਰੀਦਕੋਟ ਦੇ ਸਾਬਕਾ SSP ਸੁਖਵਿੰਦਰ ਸਿੰਘ ਮਾਨ ਦੀ ਜ਼ਮਾਨਤ ਉੱਪਰ ਵੀ ਬਹਿਸ ਹੋਈ ਹੈ। ਮਾਨ ਨੇ ਵੀ ਆਪਣੀ ਜ਼ਮਾਨਤ ਅਰਜ਼ੀ ਦੇ ਵਿੱਚ ਖੁਦ ਨੂੰ ਬੇਕਸੂਰ ਦੱਸਿਆ ਤੇ ਜਾਂਚ ਟੀਮ ਨੇ ਮਾਨ ਦੇ ਉੱਪਰ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਇਲਜ਼ਾਮ ਲਾਏ ਨੇ। ਹੁਣ ਕੱਲ ਨੂੰ ਇਹ ਨਿਸਤਾਰਾ ਹੋ ਜਾਣਾ ਕਿ ਬਾਦਲ ਪਰਿਵਾਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਜਿਹੜੀ ਅਦਾਲਤ ਦੇ ਵਿੱਚ ਇਹਨਾਂ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਹੈ, ਉਹਦੇ ਤੇ ਕੀ ਫੈਸਲਾ ਅਦਾਲਤ ਲੈਂਦੀ ਹੈ। ਹੁਣ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਵਿਸ਼ਵ ਭਰ ਦੇ ਨਾਲ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।